ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨੇਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ ਐਲ, ਗੁਰਮੇਲ ਬਾਸੀ ਐਲ, ਗਰੋਵ ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲਕ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 408 888 888 9914 888 888 9914 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 272 5200 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅਪਡੇਟ ਅਮਰੀਕਾ ਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ, ਕਿਤੇ ਕਿਤੇ ਕੋਈ ਆਪਣੀ ਕਮਿਊਨਿਟੀ ਨਾਲ ਰਿਲੇਟਡ ਜੋ ਖਬਰ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਦੀ ਨਿਊਯਾਰਕ ਟਾਈਮਜ਼ ਦੀ ਜਿਹੜੀ ਟੌਪ ਦੀ ਨਿਊਜ਼ ਇਹੀ ਆ, ਈਰਾਨ ਦੀ ਜੰਗ ਨੂੰ ਲੈ ਕੇ ਜੋ ਰਿਪੋਰਟਸ ਆ ਰਹੀਆਂ ਉਹ ਕਾਫੀ ਕਨਫਲਿਕਟਿੰਗ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਸਾਡਾ ਸਮਝੌਤਾ ਹੋ ਗਿਆ, ਡੀਲ ਕਲੋਜ਼ ਆ। ਈਰਾਨ ਦੇ ਫੋਰਨ ਮਿਨਿਸਟਰ ਇਹ ਕਹਿ ਰਹੇ ਆ ਵੀ ਅਸੀਂ ਤਾਂ ਕਲੋਜ਼ ਦੇ ਲਾਗੇ ਛਾਗੇ ਵੀ ਨਹੀਂ ਹੈਗੇ, ਦੈਟ ਹੈਜ਼ ਨੈਵਰ ਬਿਨ ਕਲੋਜ਼ਰ। ਪਰ ਜਿਹੜੀਆਂ ਪਹਿਲਾਂ ਵੀ ਡੀਲਸ ਹੋਈਆਂ ਸੀਗੀਆਂ ਕੋਈ ਮਟੀਰੀਅਲਾਈਜ਼ ਨਹੀਂ ਹੋਈਆਂ। ਸੋ ਪੂਰੀ ਦੁਨੀਆ ਵਾਚ ਕਰ ਰਹੀ ਆ ਵਾਸ਼ਿੰਗਟਨ ਤੇ ਤਹਿਰਾਨ ਨੂੰ, ਕੀ ਇਹਦੇ ਵਿੱਚੋਂ ਨਿਕਲ ਕੇ ਆਊਗਾ। ਸੋ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਸਾਈਨਿੰਗ ਸੈਰੇਮਨੀ ਆ ਉਹ ਇਸ ਵੀਕਐਂਡ ਹੋ ਸਕਦੀ ਹੈਗੀ ਆ, ਤੇ ਪਰ ਈਰਾਨ ਵਾਲੇ ਕਹਿੰਦੇ ਅਸੀਂ ਡੀਲ ਦੇ ਲਾਗੇ ਛਾਗੇ ਨਹੀਂ ਹੈਗੇ। ਤੇ ਦੂਸਰੇ ਪਾਸੇ ਜੋ ਇਹ ਆ ਰਿਹਾ ਵੀ ਕੁਛ ਜਿਹੜੀਆਂ ਟਰਮਸ ਆ ਉਹ ਲੀਕ ਹੋਈਆਂ ਹੈਗੀਆਂ, ਕੀ ਕੀ ਇਸ ਜਿਹੜਾ ਡੀਲ ਦੇ ਵਿੱਚ ਹੈਗਾ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਨਹੀਂ, ਜੋ ਚੀਜ਼ਾਂ ਲੀਕ ਹੋਈਆਂ ਵੀ ਅਸੀਂ ਜੋ ਕੰਸੈਸ਼ਨ ਦਿੱਤੇ ਹੈਗੇ ਆ ਉਹ ਰੋਂਗ ਹੈਗੇ ਆ। ਸੋ ਇਹ ਸਾਰੇ ਕਾਸੇ 'ਚੋਂ ਇਹ ਲੱਗਦਾ ਹੈਗਾ ਵੀ ਹਜੇ ਵੀ ਜਿਹੜੀ ਕੋਈ ਸਹੀ ਰਿਪੋਰਟ ਆ ਉਹ ਸੈਟਲਮੈਂਟ ਦੇ ਵਿੱਚ ਨਹੀਂ ਆ ਰਹੀ ਹੈਗੀ। ਜੀ ਬਿਲਕੁਲ। ਸੋ ਟਰੰਪ ਹੁਣਾਂ ਨੇ ਜਿਹੜੇ ਨੈਗੋਸ਼ੀਏਟਰਸ ਆ ਉਹਨਾਂ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜਿਆ, ਕਹਿੰਦੇ ਵੀ ਉਹਨਾਂ ਨੇ ਇਰਾਨੀਅਨ ਡੀਲ ਟਰਮਸ ਆ ਉਹਨਾਂ ਨੂੰ ਲੀਕ ਕਰ ਦਿੱਤਾ ਹੈਗਾ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਕਨਫਲਿਕਟਿੰਗ ਅਕਾਊਂਟਸ ਆ ਰਹੇ ਨੇ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ ਆ। ਪਰ ਟਰੰਪ ਹੁਣਾਂ ਨੇ ਅੱਜ ਉਹਨਾਂ ਲੋਕਾਂ ਦੇ ਉੱਤੇ ਖਾਸ ਕਰਕੇ ਨਜ਼ਲਾ ਜਿਹੜਾ ਝਾੜਿਆ। ਨੈਗੋਸ਼ੀਏਟਰ 'ਚ ਕੌਣ ਆ? ਜਿਹੜਾ ਪਾਕਿਸਤਾਨ ਵਾਲੇ ਆ ਮੁੱਖ ਤੌਰ ਦੇ ਉੱਤੇ। ਇਹ ਵੀ ਜਿਹੜੀ ਹਰਜੋਤ ਸਿੰਘ ਜੀ ਨਾਲ ਰਿਪੋਰਟ ਆ ਰਹੀ ਹੈਗੀ ਆ ਵੀ ਕਤਰ ਵਾਲਿਆਂ ਨੇ ਈਰਾਨ ਦੇ ਨਾਲ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਨੈਗੋਸ਼ੀਏਸ਼ਨਸ ਕੀਤੀਆਂ ਤਾਂ ਜੋ ਆਪਣਾ ਜਿਹੜੇ ਉੱਥੇ ਤੇਲ ਵਾਲਾ ਤੇ ਜਿਹੜਾ ਗੈਸ ਵਾਲਾ ਆ ਉਸ ਨੂੰ ਜਿਹੜਾ ਉਹ ਦੇਖਿਆ ਜਾਵੇ ਵੀ ਉਹਦੇ ਤੇ ਤੁਸੀਂ ਹਮਲਾ ਨਾ ਕਰਿਓ। ਵੀ ਉਹਦੇ ਲਈ ਕਹਿੰਦੇ ਵੱਖਰੀਆਂ ਉਹਨਾਂ ਨੇ ਨੈਗੋਸ਼ੀਏਸ਼ਨਸ ਚੋਰੀ ਛਿਪੇ ਬਿਹਾਈਂਡ ਦਾ ਕਰਟਨਸ ਇਹਨਾਂ ਨੈਗੋਸ਼ੀਏਸ਼ਨਸ ਤੋਂ ਅਲੱਗਾ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਸੀਗੀਆਂ। ਸੋ ਟਰੰਪ ਉਹਨਾਂ ਨੇ ਕੱਲ ਕਿਹਾ ਸੀਗਾ ਵੀ ਗ੍ਰੇਟ ਸੈਟਲਮੈਂਟ ਆਫ ਵਾਰ ਵਿਦ ਇਰਾਨ ਉਸ ਦੀ ਜਿਹੜੀ ਉਹ ਹੋ ਚੁੱਕੀ ਆ, ਡੀਲ ਪੂਰੀ ਹੋਣ ਵਾਲੀ ਆ। ਇਰਾਨ ਵਾਲੇ ਕੁਛ ਹੋਰ ਕਹੀ ਜਾਂਦੇ ਆ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹ ਕਹਿੰਦੇ ਵੀ ਸਾਈਨਿੰਗ ਸੈਰੇਮਨੀ ਨੂੰ ਅਟੈਂਡ ਜਿਹੜੇ ਉਹ ਕਰ ਸਕਦੇ ਆ ਤੇ ਇਹ ਯੂਰਪ ਦੇ ਵਿੱਚ ਹੋ ਸਕਦੀ ਆ ਇਸ ਵੀਕਐਂਡ ਦੇ ਉੱਤੇ। ਕੱਲ ਪਰਸੋਂ ਦੇ ਵਿੱਚ US ਦੀਆਂ ਫੋਰਸਿਸ ਨੇ ਜਿਹੜੇ 2 ਇਰਾਨੀਅਨ 1-ਵੇ ਅਟੈਕ ਡਰੋਨਸ ਆ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਆ ਸਟੇਟ ਆਫ ਹਾਰਮੋਜ਼ ਦੇ ਵਿੱਚ। ਕਹਿੰਦੇ ਵੀ ਉਹਨਾਂ ਨੇ ਕਮਰਸ਼ੀਅਲ ਸ਼ਿਪਸ ਦੇ ਉੱਤੇ ਹਮਲਾ ਜਿਹੜਾ ਉਹ ਕਰਨਾ ਸੀਗਾ ਉਸ ਨੂੰ ਉਹਨਾਂ ਨੇ ਰੋਕਿਆ ਹੈਗਾ ਆ। ਸੋ ਵੈਂਸ ਹੁਣਾਂ ਨੇ ਹੁਣੇ ਇਹ ਬਿਆਨ ਦਿੱਤਾ ਵੀ US ਇਰਾਨ ਦੀ ਜਿਹੜੀ ਡੀਲ ਆ ਇਹਦੇ ਨਾਲ ਇਲਾਕੇ ਦੇ ਵਿੱਚ ਲੰਮੇ ਅਰਸੇ ਤੱਕ ਜਿਹੜੀ ਸ਼ਾਂਤੀ ਆ ਉਹ ਬਣੀ ਰਵੇਗੀ। ਸੋ ਇਹ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਆ ਰਹੀ ਆ, ਪ੍ਰੈਜ਼ੀਡੈਂਟ ਇਜ਼ ਗੋਇੰਗ ਟੂ ਗੈਟ ਅਸ ਅ ਗੁੱਡ ਆਊਟਕਮ ਵਨ ਵੇ ਔਰ ਦੀ ਅਦਰ। ਕੱਲ ਜਿਹੜੇ ਪੈਂਟਾਗਨ ਦੇ ਚੀਫ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਕਹਿੰਦੇ ਵੀ ਸਾਡੇ ਬੰਬ ਨੈਗੋਸ਼ੀਏਟ
ਜਿਹੜੇ ਉਹ ਕਰਨਗੇ। ਸੋ ਇੱਕ ਪਾਸੇ ਅੱਖਾਂ ਵੀ ਦਿਖਾਉਂਦੇ, ਇੱਕ ਪਾਸੇ ਗੱਲ ਨਾਲ ਵੀ ਜਿਹੜਾ ਉਹ ਲਾ ਰਹੇ ਆ। ਸੋ ਹੁਣ ਦੇਖਦੇ ਹਾਂ ਵੀ ਅਸਲ ਦੇ ਵਿੱਚ ਮੁੱਦਾ ਕਿਸ ਤਰੀਕੇ ਦੇ ਨਾਲ ਕਿਹੜੇ ਪਾਸੇ ਜਾ ਕੇ ਨਿਪਟਦਾ ਹੈਗਾ ਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਹੁਣ ਸਾਰੇ ਹੀ ਮੁਲਕਾਂ ਦੀ, ਖਾਸ ਕਰਕੇ ਅਮਰੀਕਾ ਤੇ ਈਰਾਨ ਦੀ, ਜੇ ਦੋਨੋਂ ਹੀ ਦੇਖਿਆ ਜਾਵੇ, ਲੜਨ ਦੀ ਕੋਈ ਬੜੀ ਇੱਛਾ ਇਸ ਦੇ ਵਿੱਚ ਜਿਹੜੀ ਉਹ ਨਹੀਂ ਗਈ ਹੈਗੀ। ਜਿੰਨੇ ਜੋ ਕਰਨਾ ਸੀਗਾ ਉਹ ਕਰ ਲਿਆ ਆ। ਜੇ ਆਲ ਆਊਟ ਵਾਰ ਦੇ ਉੱਤੇ ਜਾਂਦੇ ਆ ਤਾਂ ਟਰੰਪ ਹੋਣਾ ਦੇ ਲਈ ਵੀ ਇਹ ਮਾੜਾ ਹੋਊਗਾ, ਈਰਾਨ ਦੇ ਲਈ ਵੀ ਜਿਹੜਾ ਉਹ ਆਬਵੀਅਸਲੀ ਮਾੜਾ, ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਈਰਾਨ ਵਾਲਿਆਂ ਦਾ ਹੀ ਇਸ ਦੇ ਵਿੱਚ ਹੋਣਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਡੀਲ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਸਟਰਕਚਰ ਕੀਤੀ ਗਈ ਆ ਵੀ ਜਿਹੜੇ ਯੂਐਸ ਤੇ ਉਹਦੇ ਜਿਹੜੇ ਐਲਾਈਜ਼ ਆ, ਉਹਨਾਂ ਦੀ ਜਿਹੜੀ ਫਿਕਰਮੰਦੀ ਆ ਉਸ ਨੂੰ ਮੋਹਰੇ ਰੱਖਿਆ ਗਿਆ ਆ। ਫਿਕਰਮੰਦੀ ਦੇ ਵਿੱਚ ਕੀ ਆ ਵੀ ਜਿਹੜੀ ਇਸਲਾਮਿਕ ਰਿਪਬਲਿਕ ਆਫ ਈਰਾਨ ਆ, ਉਹ ਆਪਣੀਆਂ ਜਿਹੜੀਆਂ ਓਬਲੀਗੇਸ਼ਨਸ ਆ ਉਹਨਾਂ ਨੂੰ ਜਿਹੜਾ ਉਹ ਮੰਨੇ ਤੇ ਜਿਹੜਾ ਇਕਨੋਮਿਕ ਬੈਨੀਫਿਟ ਆ ਉਹ ਫਲੋ ਹੋਣ। ਸੋ ਸਟ੍ਰੇਟ ਆਫ ਹਾਰਮੁਜ਼ ਜੋ ਲੜਾਈ ਤੋਂ ਪਹਿਲਾਂ ਖੁੱਲਾ ਸੀ, ਜੋ ਲੜਾਈ ਦੇ ਦਰਮਿਆਨ ਹੁਣ ਬੰਦ ਹੋਇਆ ਆ, ਤੇ ਹੁਣ ਉਸ ਨੂੰ ਮੇਨ ਖੁਲਾਉਣ ਦੀ ਜਿਹੜੀ ਹਰਜੋਤ ਸਿੰਘ ਜੀ ਜ਼ੋਰ ਇਸ ਦੇ ਵਿੱਚ ਲੱਗਾ ਹੋਇਆ ਆ। ਉਧਰ ਨੇਤਨਯਾਹੂ ਅਜੇ ਵੀ ਲੈਬਨਾਨ ਦੇ ਵਿੱਚ ਆਪਣੇ ਜਿਹੜੇ ਹਮਲਿਆਂ ਤੋਂ ਬਾਜ ਨਹੀਂ ਆ ਰਿਹਾ ਹੈਗਾ। ਨੇਤਨਯਾਹੂ ਨਹੀਂ ਚਾਹੁੰਦਾ ਵੀ ਇਹ ਲੜਾਈ ਜਿਹੜੀ ਉਹ ਰੁਕੇ। ਉਹ ਕਿਸੇ ਨਾ ਕਿਸੇ ਬਹਾਨੇ ਇਸ ਅੱਗ ਨੂੰ ਸੁਲਗਦੀ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੁੰਦਾ ਹੈਗਾ ਆ। ਸੋ ਦੇਖਦੇ ਆ ਕੀ ਜਿਹੜੇ ਆ ਹੁਣ ਅੱਗੇ ਦੇਖਣ ਨੂੰ ਜਿਹੜਾ ਉਹ ਮਿਲਦਾ ਆ। ਸੋ ਵੀ ਹੁਣ ਲੈਟਸ ਸੀ ਕੀ ਹੁੰਦਾ। ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਦਾ ਜਿਹੜਾ ਬਿਆਨ ਆ, ਹੈਜ਼ ਨੈਵਰ ਬੀਨ ਕਲੋਜ਼ਰ, ਵੀ ਇਸ ਤੋਂ ਨਜ਼ਦੀਕ ਆਪਾਂ ਪਹਿਲਾਂ ਕਦੀ ਜਿਹੜੇ ਨਹੀਂ ਪਹੁੰਚੇ। ਸੋ ਲੱਗਦਾ ਵੀ MOU ਜਿਹੜਾ ਉਹ ਪਹੁੰਚਣ ਵਾਲਾ ਹੀ ਆ। ਸੋ ਐਂਡ ਆਫ ਵਾਰ ਬਹੁਤ ਹੀ ਜ਼ਿਆਦਾ ਨਜ਼ਦੀਕ ਇਸ ਦੇ ਵਿੱਚ ਹੈਗੀ ਆ। ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਜਿਹੜਾ ਫੇਕ ਮੀਡੀਆ ਆ, ਫੇਕ ਨਿਊਜ਼ ਆ, ਉਹਨਾਂ ਦੇ ਉੱਤੇ ਜਿਹੜਾ ਉਹ ਜਿਹੜਾ ਨਜ਼ਲਾ ਉਹਨਾਂ ਨੂੰ ਵੀ ਝਾੜਿਆ, ਉਹਨਾਂ ਨੂੰ ਵੀ ਖਰੀਆਂ ਖੋਟੀਆਂ ਜਿਹੜੀਆਂ ਇੱਕ ਵਾਰੀ ਫਿਰ ਉਹਨਾਂ ਨੇ ਸੁਣਾਈਆਂ ਹੈਗੀਆਂ। ਕਹਿੰਦੇ ਵੀ ਜਿਹੜੀਆਂ ਈਰਾਨ ਦੀਆਂ ਟਰਮ ਸੀਗੀਆਂ ਇਸ ਡੀਲ ਦੀਆਂ, ਜਿਹਨੂੰ ਆਪਾਂ ਐਗਰੀ ਹੋ ਰਹੇ ਆ, ਫੇਕ ਨਿਊਜ਼ ਨੇ ਉਹ ਲੀਕ ਆਊਟ ਕਿਸੇ ਨੇ ਜਿਹੜੀਆਂ ਉਹ ਕਰ ਦਿੱਤੀਆਂ ਆ, ਤੇ ਰਾਈਟਿੰਗ ਦੇ ਵਿੱਚ ਜਿਹੜੀ ਗੱਲਾਂ ਨੂੰ ਮੰਨਿਆ ਜਿਹੜਾ ਉਹ ਗਿਆ ਸੀਗਾ, ਤੇ ਵੀਕ ਤੇ ਪੈਥੈਟਿਕ ਸਟੇਟਮੈਂਟ ਆ ਜਿਹੜੀ ਉਹ ਡੀਲ ਨੂੰ ਜਿਹੜੀ ਉਹ ਲੈ ਕੇ, ਤੇ ਕਹਿੰਦੇ ਵੀ ਸੱਚ ਤੋਂ ਇਹ ਕੋਹਾਂ ਦੂਰ ਆ ਜੋ ਫੇਕ ਨਿਊਜ਼ ਵਾਲੇ ਜਿਹੜੇ ਇਸ ਟਾਈਮ ਦਿਖਾ ਰਹੇ ਹੈਗੇ ਆ। ਸੋ ਬਾਬਲ ਮੰਦੇ ਸਟ੍ਰੇਟ, ਇਹ ਜਿਹੜਾ ਰੈੱਡ ਸੀ ਦੇ ਵਿੱਚ ਆ, ਇਹ ਵੀ ਇੱਕ ਭੀੜਾ ਜਿਹਾ ਕਹਿ ਲਓ ਵੀ ਰਾਹ ਆ, ਲਾਂਘਾ ਆ, ਸਮੁੰਦਰੀ ਲਾਂਘਾ ਆ, ਤੇ ਉਸ ਨੂੰ ਵੀ ਬੰਦ ਕਰਨ ਦੇ ਲਈ ਈਰਾਨ ਵਾਲੇ ਆ ਉਹ ਸੋਚ ਰਹੇ ਸੀਗੇ। ਸੋ ਇੱਕ ਪਾਸੇ ਤਾਂ ਹਰਜੋਤ ਸਿੰਘ ਸਟੇਟ ਆਫ ਹਾਰਮੁਜ਼, ਜਿੱਥੇ ਈਰਾਨ ਦਾ ਖਾਰਗ ਆਈਲੈਂਡ ਤੇ ਉਹ ਸਾਰਾ ਇਲਾਕਾ ਜਿਹੜਾ ਹੁੰਦਾ ਆ, ਉਸ ਨੂੰ ਇਹਨਾਂ ਨੇ ਰੋਕ ਕੇ ਰੱਖਿਆ। ਤੇ ਰੈੱਡ ਸੀ ਦੇ ਵਿੱਚ ਜਿੱਥੇ ਹਾਊਦੀਜ਼ ਇਹਨਾਂ ਦੀ ਪ੍ਰੋਕਸੀ ਹੈਗੀ ਆ ਈਰਾਨ ਵਾਲਿਆਂ ਦੀ, ਉੱਥੇ ਇਹ ਜਿਹੜਾ ਬਾਬਲ ਮੰਦੇ ਸਟ੍ਰੇਟ ਆ, ਉਸ ਨੂੰ ਰੋਕਣ ਦੀ ਜਿਹੜੀ ਗੱਲ ਆ ਉਹ ਨਾਲ ਦੇ ਨਾਲ ਕਰ ਰਹੇ ਸੀਗੇ। ਤੇ ਜੇ ਹਰਜੋਤ ਸਿੰਘ ਜੀ ਦੂਜੇ ਪਾਸੇ ਵੀ ਇਹ ਬੰਦ ਹੁੰਦਾ ਤਾਂ ਹੋਰ ਵੀ ਜ਼ਿਆਦਾ ਸਪਲਾਈ ਚੇਨ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਸੀਗਾ। ਸੋ ਕਹਿੰਦੇ ਵੀ ਇਹ ਮੇਨ ਰਾਊਟ ਆ ਤੇਲ ਦਾ ਮਿਡਲ ਈਸਟ ਤੋਂ ਏਸ਼ੀਆ ਵੱਲ ਨੂੰ ਜਿਹੜਾ ਉਹ ਜਾਣ ਦੇ ਲਈ। ਤੇ ਸਟ੍ਰੇਟ ਆਫ ਹਾਰਮੁਜ਼ ਦੇ ਬੰਦ ਹੋਣ ਤੋਂ ਬਾਅਦ ਚ ਉਹ ਜਿਹੜਾ ਸਟ੍ਰੇਟ ਆ ਉਹ ਮੇਨ ਬਣ ਗਿਆ ਸੀਗਾ, ਤੇ ਜੇ ਉਹਦੇ ਉੱਤੇ ਵੀ ਬੰਦ ਹੋ ਜਾਂਦਾ ਤਾਂ ਕੰਮ ਜ਼ਿਆਦਾ ਖਰਾਬ ਹੋਊਗਾ। ਸੈਂਟਕੌਮ ਨੇ ਇੱਕ ਵਾਰੀ ਫਿਰ ਦੱਸਿਆ ਵੀ 136 ਜਿਹੜੇ ਕਮਰਸ਼ੀਅਲ ਸ਼ਿਪਸ ਆ ਉਹਨਾਂ ਨੂੰ ਇਰਾਨੀਅਨ ਪੋਰਟ ਦੇ ਬਲੌਕੇਡ ਦੇ ਦਰਮਿਆਨ ਰੀਡਾਇਰੈਕਟ ਕੀਤਾ ਗਿਆ ਹੈਗਾ। ਇੱਕ ਜਣੇ ਦੀ ਮੌਤ ਹੋ ਚੁੱਕੀ ਆ ਤੇ ਦਰਜਨ ਦੇ ਕਰੀਬ ਜਿਹੜੇ ਫੱਟੜ ਹੋਏ ਆ। ਮਿਡਲੈਂਡ ਟੈਕਸਸ ਦੇ ਵਿੱਚ ਮਾਸ ਸ਼ੂਟਿੰਗ ਅੱਜ ਸਵੇਰੇ ਹੋਈ ਹੈਗੀ ਆ, ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਚੱਲ ਰਹੀ ਹੈਗੀ ਆ। ਵੈਸਟ ਵਾਲ ਸਟਰੀਟ ਮਿਡਲੈਂਡ ਦੇ ਵਿੱਚ, ਟੈਕਸਸ ਦੇ ਵਿੱਚ, ਇਹ ਜਿਹੜਾ ਸਿਟੀ ਆਫ ਮਿਡਲੈਂਡ ਆ, ਉੱਥੇ ਅੱਜ ਸਵੇਰੇ ਮਾਸ ਸ਼ੂਟਿੰਗ ਹੋਈ ਹੈਗੀ ਆ। ਮੇਅਰ ਉੱਥੇ ਦੇ ਜਿਹੜੇ ਲੋਰੀ ਬਲੌਂਗ ਆ, ਉਹਨਾਂ ਨੇ ਇਹ ਕਿਹਾ ਵੀ 5 ਜਿਹੜੇ ਵਿਕਟਮਸ ਆ ਉਹ ਸਟੇਬਲ ਕੰਡੀਸ਼ਨ 'ਚ ਆ, ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹੈਗੀਆਂ, ਤੇ ਇੱਕ ਜਣੇ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ। ਸੋ ਵੈਸਟ ਵਾਲ ਸਟਰੀਟ ਦੇ ਲਾਗੇ ਇਹ ਜਿਹੜੀ ਆ ਘਟਨਾ ਵਾਪਰੀ ਆ ਅੱਜ ਸਵੇਰੇ 8 ਵਜੇ ਦੇ ਕਰੀਬ, ਜਿਹੜਾ ਉੱਥੇ ਦਾ ਸਮਾਂ ਹੈਗਾ। ਮਿਡਲੈਂਡ ਮੈਮੋਰੀਅਲ ਹਸਪੀਟਲ ਜਿਹੜਾ ਬਿਲਕੁਲ ਲਾਗੇ ਹੈਗਾ ਇਸ ਸੀਨ ਦੇ, ਉਹਨਾਂ ਨੇ ਵੀ ਲੋਕਡਾਊਨ ਜਿਹੜਾ ਕੀਤਾ ਉਸ ਜਦੋਂ ਸ਼ੂਟਿੰਗ ਹੋਈ, ਤੇ ਪਰ ਬਾਅਦ ਦੇ ਵਿੱਚ 2 ਘੰਟਿਆਂ ਬਾਅਦ ਉਹ ਲੋਕਡਾਊਨ ਨੂੰ ਲਿਫਟ ਕਰ ਲਿਆ ਗਿਆ। ਹਸਪੀਟਲ ਦੇ ਵਿੱਚ ਜਿਹੜੇ ਪਰਿਵਾਰ ਆ ਉਹ ਇਕੱਠੇ ਹੋ ਰਹੇ ਆ ਆਪਣੇ ਜਿਹੜੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਆ ਉਹਨਾਂ ਨੂੰ ਮਿਲਣ ਦੇ ਲਈ, ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ, ਤੇ ਲੋਕਾਂ ਨੂੰ ਇਹ ਕਿਹਾ ਗਿਆ ਆ ਵੀ ਜੋ ਮੇਨ ਐਂਟਰੈਂਸ ਆ ਹਸਪਤਾਲ ਦਾ ਉਹਦੇ ਲਾਗੇ
ਇਕੱਠੇ ਹੋਣ। ਟੈਕਸਸ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਵੀ 20 ਬਿਟਵੀਨ ਲੂਪ 250 ਐਂਡ ਮਿਡਲੈਂਡ ਡਰਾਈਵ ਉੱਥੇ ਜਿਹੜੀ ਆ ਲਾ ਇਨਫੋਰਸਮੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੈਜ਼ੈਂਸ ਆ ਤੇ ਉਸ ਏਰੀਏ 'ਚ ਨਾ ਜਾਇਆ ਜਾਵੇ। ਸੋ ਕੋਈ ਦਿਨ ਹੁੰਦਾ ਆ ਜਿੱਦਣ ਅਮਰੀਕਾ ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਨਾ ਹੁੰਦੀ ਹੋਵੇ। ਸੋ ਅੱਜ ਸਵੇਰੇ ਮਿਡਲੈਂਡ ਟੈਕਸਸ ਦੇ ਵਿੱਚ ਘਟਨਾ ਜਿਹੜੀ ਆ ਵਾਪਰੀ ਹੈਗੀ ਆ। ਜੀ, ਬੜੀ ਮੰਦਭਾਗੀ ਜਿਹੜੀ ਇਹ ਗੱਲ ਇਸ ਦੇ ਵਿੱਚ ਵਾਪਰੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਈਰਾਨ ਵਾਰ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦਾ ਬਿਆਨ ਇਹ ਆਇਆ, ਕਹਿੰਦੇ ਵੀ ਫਾਈਨਲ ਐਗਰੀਡ ਅਪਨ ਟੈਕਸਟ ਆਫ ਪੀਸ ਡੀਲ ਰੀਚਡ। ਸ਼ਬਾਜ਼ ਸ਼ਰੀਫ ਜਿਹੜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਪੀਸ ਡੀਲ ਆ, ਸਮਝੌਤਾ ਆ, ਉਹ ਹੋ ਚੁੱਕਾ ਹੈ। ਕਹਿੰਦੇ ਵੀ ਪਾਕਿਸਤਾਨ ਬਹੁਤ ਕਲੋਜ਼ਲੀ ਕੰਮ ਕਰ ਰਿਹਾ ਆ ਤੇ ਜਿਹੜੇ ਫਾਈਨਲਾਈਜ਼ ਕਰੂਗੇ ਅਗਲੇ ਜਿਹੜੇ ਆ ਉਹ ਸਟੈਪ। ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਪੋਸਟ ਕੀਤਾ ਆ, ਪੀਸ ਹੈਜ਼ ਨੈਵਰ ਬੀਨ ਦਿਸ ਕਲੋਜ਼ ਐਜ਼ ਇਟ ਇਜ਼ ਨਾਓ। ਵੀ ਸ਼ਾਂਤੀ ਦੇ ਇੰਨੇ ਨਜ਼ਦੀਕ ਆਪਾਂ ਪਹਿਲਾਂ ਕਦੀ ਵੀ ਨਹੀਂ ਸੀ ਜਿਹੜੇ ਉਹ ਪਹੁੰਚੇ। ਸੋ ਯੂਐਸ ਦੇ ਜਿਹੜੇ ਕਾਂਗਰਸਮੈਨ ਆ, ਰਾਇਨ ਜ਼ਿੰਕੇ, ਉਹਨਾਂ ਨੇ ਵੀ ਜਿਹੜਾ ਉਹ ਕਿਹਾ ਆ ਵੀ ਈਰਾਨ ਦੇ ਫੋਰਨ ਮਿਨਿਸਟਰ ਦੇ ਦੁਆਰਾ ਜਿਹੜਾ ਕਹਿਣਾ ਵੀ ਆਲਮੋਸਟ ਫਾਈਨਲਾਈਜ਼ ਹੋ ਗਿਆ ਆ, ਪਰ ਕਹਿੰਦੇ ਵੀ ਡੈਵਲਸ ਇਨ ਦਾ ਡੀਟੇਲ, ਵੀ ਅਸਲ ਦੇ ਵਿੱਚ ਇਸ ਡੀਲ 'ਚ ਲਿਖਿਆ ਕੀ ਆ, ਕੌਣ ਕੀ ਕਰੂਗਾ, ਕਿਵੇਂ ਹੋਊਗਾ, ਉਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਜ਼ਿੰਕੇ ਹੋਣਾ ਨੇ ਅਲ ਜਜ਼ੀਰਾ ਨਾਲ ਗੱਲ ਕਰਦੇ ਹੋਏ ਕਿਹਾ ਵੀ ਵੈਰੀਫਿਕੇਸ਼ਨ ਕਿੱਦਾਂ ਜਿਹੜੀ ਇਸ ਦੀ ਕੀਤੀ ਜਾਊਗੀ। ਹਾਊ ਇਜ਼ ਵੈਰੀਫਿਕੇਸ਼ਨ ਗੋਇੰਗ ਟੂ ਟੇਕ ਪਲੇਸ, ਹੂ ਇਜ਼ ਗੋਇੰਗ ਟੂ ਬੀ ਵੈਰੀਫਾਈਂਗ ਬਾਡੀ। ਜਿਹੜੇ ਯੂਰੇਨੀਅਮ ਸਟਾਕ ਪਾਈਲ ਆ, ਐਨਰਿਚਡ ਯੂਰੇਨੀਅਮ ਸਟਾਕ ਪਾਈਲ ਆ, ਉਸ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਉਹਨਾਂ ਨੇ ਇਹ ਜਿਹੜਾ ਸਵਾਲ ਕੀਤਾ ਵੀ ਦੇਖੂਗਾ ਕੌਣ, ਮੰਨੂਗਾ ਕੌਣ, ਤੇ ਕਿਹੜੀ ਬਾਡੀ ਜਿਹੜੀ ਉਹ ਜਾ ਕੇ ਕਰੂਗੀ। ਕਿ ਇੰਟਰਨੈਸ਼ਨਲ ਐਟੋਮਿਕ ਐਨਰਜੀ ਜਿਹੜੀ ਐਸੋਸੀਏਸ਼ਨ ਆ ਉਹ ਵਾਲੇ ਕਰਨਗੇ, ਜਾਂ ਕੋਈ ਹੋਰ ਐਸੋਸੀਏਸ਼ਨ ਜਾਂ ਕੋਈ ਆਰਗੇਨਾਈਜੇਸ਼ਨ ਆ ਕੇ ਜਿਹੜੇ ਐਨਰਿਚਡ ਯੂਰੇਨੀਅਮ ਆ ਉਸ ਦੀ ਜਾਂਚ ਜਿਹੜੀ ਉਹ ਕਰੇਗੀ। ਸੋ ਇਹ ਜਿਹੜੀ ਚੀਜ਼ ਜਿਹੜੀ ਇਸ ਟਾਈਮ ਆਈ ਹੈਗੀ ਆ। ਉਧਰ ਸਟਾਰਲਿੰਕ ਦੇ ਦੁਆਰਾ ਜਿਹੜਾ ਇੰਟਰਨੈਟ ਉੱਥੇ ਫ੍ਰੀ ਬੀਮ ਕਰਨ ਦੇ ਮਾਮਲੇ ਦੇ ਵਿੱਚ ਈਰਾਨ ਨੇ ਸਟਾਰਲਿੰਕ ਨੂੰ ਧਮਕੀ ਜਿਹੜੀ ਉਹ ਦਿੱਤੀ ਆ। ਈਰਾਨ ਵਾਲਿਆਂ ਨੇ ਤਾਂ ਇਹ ਵੀ ਕਹਿ ਦਿੱਤਾ ਸੀਗਾ ਵੀ ਜਿਹੜਾ ਈਲਨ ਮਸਕ ਦੀ ਕੋਈ ਵੀ ਕੰਪਨੀ ਆ, ਉਹ ਮਿਲਟਰੀ ਟਾਰਗੇਟ ਉਸ ਨੂੰ ਜਿਹੜਾ ਉਹ ਮੰਨਿਆ ਜਾਵੇਗਾ, ਕਿਉਂਕਿ ਈਲਨ ਮਸਕ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਖਾਸੀ ਜਿਹੜੀ ਉਹ ਨੇੜਤਾ ਹੈਗੀ ਆ। ਸੋ ਸਟਾਰਲਿੰਕ ਇੰਟਰਨੈਟ ਸਰਵਿਸ ਜਿਹੜੀ ਹੈਗੀ ਆ, ਇਹ ਈਲਨ ਮਸਕ ਦੇ ਸਪੇਸ ਐਕਸ ਦੇ ਨਾਲ ਆਪਰੇਟ ਕੀਤੀ ਜਾਂਦੀ ਉਹਨਾਂ ਦੇ ਦੁਆਰਾ, ਤੇ ਉਹਨਾਂ ਨੇ ਇਸ ਕੰਪਨੀ ਨੂੰ ਪਹਿਲਾਂ ਹੀ ਜਿਹੜਾ ਉਹ ਕਿਹਾ ਆ, ਦੋਸ਼ ਲਾਏ ਆ ਵੀ ਤੁਸੀਂ ਆਥੋਰਾਈਜੇਸ਼ਨ ਤੋਂ ਬਗੈਰ ਸਾਡੇ ਇੱਥੇ ਇੰਟਰਨੈਟ ਜਿਹੜਾ ਉਹ ਪ੍ਰਦਾਨ ਕਰ ਰਹੇ ਆ। ਸੇਮ ਵੇ ਦੇ ਨਾਲ ਹਰਜੋਤ ਸਿੰਘ ਜੀ, ਜਦੋਂ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਜਿਹੜੀ ਚੱਲ ਰਹੀ ਆ, ਉਸ ਦਰਮਿਆਨ ਇਹਨਾਂ ਨੇ ਯੂਕਰੇਨ ਦੇ ਵਿੱਚ ਵੀ ਫ੍ਰੀ 'ਚ ਸਟਾਰਲਿੰਕ ਵਾਲਿਆਂ ਨੇ ਇੰਟਰਨੈਟ ਦਿੱਤਾ ਸੀਗਾ। ਸਟਾਰਲਿੰਕ ਦੀ ਜੇ ਗੱਲ ਕਰਦੇ ਜਾਈਏ, ਇੰਡੀਆ ਵਾਲਿਆਂ ਨੇ ਵੀ ਜਿਹੜੀ ਅਪਰੂਵਲ ਸੀਗਾ, ਅਪਰੂਵ ਕਰਨਾ ਸੀ ਸਟਾਰਲਿੰਕ ਨੂੰ, ਉਹ ਵੀ ਫਰੋਜ਼ ਕਰ ਦਿੱਤਾ ਹੈ। ਵੀ ਉਹ ਕਹਿੰਦੇ ਨਹੀਂ, ਅਸੀਂ ਇਸ ਨੂੰ ਅਲਾਓ ਨਹੀਂ ਕਰਾਂਗੇ, ਕਮਰਸ਼ੀਅਲ ਆਪਰੇਸ਼ਨ ਡਿਊ ਟੂ ਸਿਕਿਉਰਿਟੀ ਕੰਸਰਨ। ਸੋ ਇੱਕ ਟਾਈਮ ਦੇ ਉੱਤੇ ਤਾਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਐਲੋਨ ਮਸਕ ਆ, ਉਹਨਾਂ ਨੇ ਜੱਫੀਆਂ ਪਾਈਆਂ ਸੀਗੀਆਂ ਮੋਦੀ ਹੁਣਾਂ ਨੂੰ, ਵੀ ਅਸੀਂ ਟੈਸਲਾ ਵੀ ਲੈ ਕੇ ਜਾ ਰਹੇ ਹਾਂ। ਮੁੜ ਕੇ ਥੋੜ੍ਹੀਆਂ ਜਿਹੀਆਂ ਟੈਸਲਾ ਉੱਥੇ ਵਿਕੀਆਂ ਤੇ ਹੁਣ ਟੈਸਲਾ ਦਾ ਪਲਾਂਟ ਵੀ ਬੰਦ ਕਰ ਦਿੱਤਾ। ਤੇ ਉੱਤੋਂ ਹੁਣ ਜਿਹੜਾ ਸਟਾਰਲਿੰਕ ਸੀ, ਇਹ ਲੱਗਦਾ ਸੀ ਐਲੋਨ ਮਸਕ ਉਹਨਾਂ ਨੂੰ ਕਿ ਬਹੁਤ ਵੱਡਾ ਜਿਹੜਾ ਯੂਜ਼ ਹੋਣਾ ਹੈ, ਕਿਉਂਕਿ ਇੰਨੀ ਪਾਪੂਲੇਸ਼ਨ ਹੈ ਇੰਡੀਆ ਦੇ ਵਿੱਚ। ਤੇ ਹੁਣ ਸਿਕਿਉਰਿਟੀ ਕੰਸਰਨ ਕਰਕੇ ਭਾਰਤ ਦੀ ਸਰਕਾਰ ਨੇ ਸਟਾਰਲਿੰਕ ਦੇ ਉੱਤੇ ਵੀ ਹਾਲ ਦੀ ਘੜੀ ਜਿਹੜਾ ਆ ਉਹ ਰੋਕ ਲਾ ਦਿੱਤੀ ਹੈਗੀ ਆ। ਸੋ ਦੋ ਇੰਡੀਆ ਦੀਆਂ ਟੈਲੀਕਾਮ ਕੰਪਨੀਜ਼ ਹੈਗੀਆਂ, ਭਾਰਤੀ ਏਅਰਟੈਲ ਤੇ ਰਿਲਾਇੰਸ ਜੀਓ। ਉਹਨਾਂ ਨੇ 2025 ਦੇ ਵਿੱਚ ਸਪੇਸ ਐਕਸ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ, ਤਾਂ ਕਿ ਜਿਹੜੀ ਸਟਾਰਲਿੰਕ ਇੰਟਰਨੈਟ ਸਰਵਿਸ ਆ ਉਸ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾ ਸਕੇ। ਸੋ ਇੱਥੋਂ ਇਹ ਲੱਗਦਾ ਆ ਵੀ ਇੰਡੀਆ ਦੀ ਸਰਕਾਰ ਇਸ ਗੱਲੋਂ ਡਰਦੀ ਆ ਵੀ ਜੇ ਕਿਤੇ ਉੱਥੇ ਗਵਰਨਮੈਂਟ ਦੇ ਉਲਟ ਕੋਈ ਅਪਰਾਈਜ਼ਿੰਗ ਹੁੰਦੀ ਹੈਗੀ ਆ, ਸੋ ਕਿਉਂਕਿ ਬਾਕੀ ਤਾਂ ਇੰਟਰਨੈਟ ਸਰਵਿਸ ਬੰਦ ਹੋ ਜਾਂਦੀ ਆ, ਸੋ ਸਟਾਰਲਿੰਕ ਨੂੰ ਕਈ ਵਾਰੀ ਬੰਦ ਕਰਨਾ ਔਖਾ ਹੁੰਦਾ ਹੈਗਾ। ਸੋ ਇਸ ਕਰਕੇ ਵੀ ਇਹ ਰੀਜ਼ਨ ਜਿਹੜਾ ਆ ਸਟਾਰਲਿੰਕ ਨੂੰ ਉੱਥੇ ਵਰਤਣ ਤੋਂ, ਜਿਹੜਾ ਯੂਜ਼ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ ਸੋ ਫਾਰ। ਉਹ ਤਾਂ ਕਹਿੰਦੇ ਹੋਣੇ ਨਾ ਵੀ ਸਟਾਰਲਿੰਕ ਲਾ ਕੇ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਇੰਟਰਨੈਟ ਵਰਤੂਗਾ ਤੇ ਸਾਡੇ ਕੰਟਰੋਲ 'ਚ ਨਹੀਂ ਰਹਿਣਾ। ਤੇ ਇੰਡੀਆ ਵਾਲਿਆਂ ਦਾ ਮੇਨ ਤਾਂ ਇਹੀ ਹੁੰਦਾ ਵੀ ਕੀ ਇੰਟਰਨੈਟ ਤੇ ਆਵੇ, ਕੌਣ ਜਾ ਸਕਦਾ, ਕੌਣ ਨਹੀਂ ਜਾ ਸਕਦਾ, ਇਹ ਦੇਖਣ ਵਾਲੀ ਗੱਲ ਆ। ਮਾਡਰਨ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਇੰਟਰਨੈਟ ਬੰਦ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਇੱਕ, ਜਾਂ ਟੌਪ ਦੇ ਉੱਤੇ ਕਹਿ ਲਓ ਵੀ ਇੰਡੀਆ ਆ।
ਜਦੋਂ ਇਹਨਾਂ ਨੇ 370 ਹਟਾਈ ਸੀ ਉਦੋਂ ਵੀ, ਤੇ ਹੋਰ ਵੀ ਜਦੋਂ ਵੀ ਕਿਤੇ ਵੀ ਕਿਤੇ ਵਿਰੋਧ ਖਾਸ ਕਰਕੇ ਸਰਕਾਰ ਦਾ ਹੋ ਰਿਹਾ ਹੁੰਦਾ ਜਾਂ ਲੋਕ ਲਾਮਬੰਦ ਹੋਣ ਰਹੇ ਹੁੰਦੇ ਆ ਇਹਨਾਂ ਚੀਜ਼ਾਂ ਦੇ ਉਲਟ, ਤਾਂ ਉਦੋਂ ਇਹ ਜਿਹੜੇ ਫਿਰ ਇੰਟਰਨੈਟ ਆ ਉਹਨਾਂ ਨੂੰ ਇਹ ਬੰਦ ਕਰ ਦਿੰਦੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤੀ ਇੱਕ ਹੋਰ ਫਰਾਡਸਟਰ ਫੜਿਆ ਗਿਆ ਹੈਗਾ ਆ। ਚੌਹਾਨ ਨਾਂ ਦਾ, ਯੁੱਗ ਚੌਹਾਨ ਨਾਂ ਦਾ ਜਿਹੜਾ ਬੰਦਾ ਆ, ਇਹ ਮਿਸ਼ੀਗਨ ਤੋਂ ਫੜਿਆ ਗਿਆ ਆ। 79 ਸਾਲਾਂ ਦਾ ਮਿਸ਼ੀਗਨ ਦਾ ਇੱਕ ਵਿਡੋ ਜਿਹੜਾ ਬੰਦਾ ਸੀ, ਉਸ ਨੂੰ ਕਹਿੰਦਾ ਇੱਕ ਕਾਲ ਆਉਂਦੀ ਆ। ਉਹਨੂੰ ਇਹ ਕਿਹਾ ਜਾਂਦਾ ਵੀ ਤੇਰੇ ਸੋਸ਼ਲ ਸਿਕਿਉਰਿਟੀ ਫੰਡ ਆ, ਇਹ ਟੈਰਰਿਜ਼ਮ, ਅੱਤਵਾਦ ਦੀ ਸਪੋਰਟ ਦੇ ਲਈ ਮਿਸਯੂਜ਼ ਹੋ ਰਹੇ ਆ। ਜੇ ਇਹਨੂੰ ਤੂੰ ਰੋਕਣਾ ਆ ਤੇ $7 ਲੱਖ ਦਾ ਸੋਨਾ ਖਰੀਦ, ਤੇ ਬੰਦਾ ਅਸੀਂ ਤੈਨੂੰ ਘਲਾ ਰਹੇ ਆ, ਤੇ ਉਹਨੂੰ ਜਿਹੜਾ ਤੂੰ ਉਹ ਫੜਾ ਦੇਈਂ। ਇਹੀ ਜਿਹੜਾ ਇਹ ਕਹਿ ਲਓ ਵੀ ਇੱਕ ਤਕਨੀਕ ਆ, ਇਹ ਵਰਤਦੇ ਆ ਜਿਹੜੇ ਭਾਰਤੀ ਫਰਾਡਸਟਰ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸੋਨੇ ਵਾਲਾ ਘਪਲਾ ਜਿਹੜਾ ਉਹ ਕੀਤਾ। ਆਪਾਂ ਬੀਤੇ ਦਿਨਾਂ ਦੇ ਵਿੱਚ ਉਹ ਰਿਪੋਰਟਸ ਵੀ ਕੀਤੀਆਂ ਸੀ ਵੀ ਇਹ ਕਿੱਦਾਂ ਮਲਟੀਪਲ ਜਿਹੜੇ ਭਾਰਤੀ ਸੁਨਿਆਰੇ ਆ ਉਹ ਫੜੇ ਗਏ ਆ, ਜਿਨ੍ਹਾਂ ਦਾ ਕੰਮ ਇਹ ਸੀਗਾ, ਤੇ ਬਾਅਦ ਦੇ ਵਿੱਚ ਉਹ ਸੋਨੇ ਨੂੰ ਇੱਧਰ ਉੱਧਰ ਖੁਰਦ-ਬੁਰਦ ਕਰ ਜਿਹੜੇ ਉਹ ਦਿੰਦੇ ਸੀ, ਜਿਹੜਾ ਲੋਕਾਂ ਨੂੰ ਏਦਾਂ ਜਿਹੜਾ ਉਹ ਵਿਕਵਾਉਂਦੇ ਜਿਹੜੇ ਉਹ ਸੀਗੇ। ਸੋ ਬੈਨ ਸੋਲਡਾਟ ਨਾਂ ਦਾ ਇਹ ਜਿਹੜਾ ਬੰਦਾ ਸੀ, ਗ੍ਰੈਂਡ ਰੈਪਿਡ ਕੋਇਨਸ ਦਾ ਓਨਰ ਜਿਹੜਾ ਉਹ ਸੀਗਾ। ਸੋ ਇੱਥੇ ਜਿਹੜਾ ਉਹ ਆਇਆ, ਪਰ ਕਹਿੰਦੇ ਵੀ ਜਿਹੜਾ ਸੀਗਾ ਬੰਦਾ ਜਿਹਨੇ ਸੋਨਾ ਖਰੀਦਣਾ ਸੀ, ਅੱਗੋਂ ਜਿਹੜਾ ਮਾਲਕ ਸੀਗਾ ਜਿੱਥੇ ਉਹ ਸੋਨਾ ਖਰੀਦਣ ਆਇਆ ਸੀ, ਉਹਨੂੰ ਪਹਿਲਾਂ ਹੀ ਸ਼ੱਕ ਹੋਇਆ ਵੀ ਯਾਰ ਇਹ ਕੁਛ ਨਾ ਕੁਛ ਗੜਬੜ ਹੈਗਾ ਆ। ਇਹ ਜਿਹੜਾ ਬੈਨ ਸੋਲਡਾਟ ਆ, ਜਿਹੜਾ ਮਾਲਕ ਸੀਗਾ, ਸੁਨਿਆਰਾ ਸੀ ਉੱਥੇ, ਤਾਂ ਉਹਨੂੰ ਪਤਾ ਸੀਗਾ ਇਸ ਸਕੈਮ ਦੇ ਬਾਰੇ। ਉਹਨੇ ਅਥਾਰਟੀਜ਼ ਨੂੰ ਜਿਹੜਾ ਉਹ ਅਲਰਟ ਕਰ ਦਿੱਤਾ, ਤੇ ਉਹ ਜਿਹੜੀ ਬੀਬੀ ਆ ਜਿਹਨੂੰ $7 ਲੱਖ ਦਾ ਸੋਨਾ ਖਰੀਦਣ ਦੇ ਲਈ ਇਹਨਾਂ ਜਿਹੜੇ ਲਟੇਰਿਆਂ ਨੇ ਘੱਲਿਆ ਸੀਗਾ, ਉਹਨਾਂ ਦੀ ਥਾਂ ਦੇ ਉੱਤੇ ਅੱਗੋਂ ਫਿਰ ਇਸ ਬੰਦੇ ਨੂੰ ਆ ਕੇ ਪੁਲਿਸ ਵਾਲਾ ਜਿਹੜਾ ਉਹ ਟੱਕਰਿਆ ਹੈਗਾ ਆ। ਸੋ ਚਾਕਲੇਟ ਗੋਲਡ ਕੋਇਨਸ ਜਿਹੜੇ ਉਸ ਨੂੰ ਜਿਹੜੇ ਉਹ ਦਿੱਤੇ, ਤੇ ਹੁਣ 20 ਸਾਲ ਦੀਆਂ ਜਿਹੜੇ ਕਹਿੰਦੇ ਵੀ ਇਸ ਦੇ ਉੱਤੇ ਫੈਲਨੀਜ਼ ਲੱਗਣਗੀਆਂ। ਯੁੱਗ ਚੌਹਾਨ ਦਾ ਐਡਰੈਸ ਇਲੀਨੋਇਸ ਦਾ ਦੱਸਿਆ ਜਾਂਦਾ। ਉਮਰ ਦੇਖੋ ਹਰਜੋਤ ਸਿੰਘ ਜੀ, ਮਹਿਜ 20 ਸਾਲ। ਸੋ ਜਿਹੜੇ ਨਵੇਂ ਨਿਆਣੇ ਆਉਂਦੇ ਆ, ਜਾਂ ਚਾਹੇ ਉਹ ਪੜ੍ਹਨ ਨੂੰ ਆਉਂਦੇ ਆ ਜਾਂ ਉੱਦਾਂ ਇੱਥੇ ਅਮਰੀਕਾ 'ਚ ਆਏ ਹੋਏ ਆ, ਉਹਨਾਂ ਨੂੰ ਇਹ ਜਿਹੜੇ ਸਕੈਮ ਕਰਨ ਵਾਲੇ ਆ, ਫਰਾਡਸਟਰ ਆ, ਉਹ ਦਿੰਦੇ ਝਾਂਸਾ ਦਿੰਦੇ ਹੋਣੇ ਵੀ ਤੈਨੂੰ ਮਾਇਆ ਬਹੁਤ ਮਿਲਣੀ ਆ, ਪੈਸੇ ਡਾਲਰ ਬਹੁਤ ਮਿਲ ਜਾਣੇ ਆ, ਤੂੰ ਬਸ ਇੱਕ ਵਾਰੀ ਜਾ ਕੇ ਉੱਥੋਂ ਫੜ ਲਿਆ। ਪਰ ਇਵੈਂਚੁਅਲੀ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕੀ ਜਿਹੜਾ ਉਹ ਹੋ ਰਿਹਾ। ਬਹੁਤ ਸਾਰੀਆਂ ਜਿਹੜੀਆਂ ਪੁਲਿਸ ਦੀਆਂ ਵੀਡੀਓਜ਼ ਇਸ ਟਾਈਮ ਆਨਲਾਈਨ ਤੁਸੀਂ YouTube ਦੇ ਉੱਤੇ ਦੇਖ ਸਕਦੇ ਹੋ ਵੀ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਭਾਰਤੀ ਫਰਾਡਸਟਰ ਆ, ਸੋਨੇ ਦਾ ਜਿਹੜਾ ਫਰਾਡ ਕਰ ਰਹੇ ਆ, ਲੋਕਾਂ ਦੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਲੋਕਾਂ ਨੂੰ ਕਾਲ ਕਰਦੇ ਵੀ ਇਹਨੂੰ ਤਾਂ ਅੱਤਵਾਦ ਦੇ ਲਈ ਵਰਤਿਆ ਜਿਹੜਾ ਹੋ ਜਾ ਰਿਹਾ ਆ, ਤੇ ਹੁਣੇ ਤੁਸੀਂ ਇਹਨੂੰ ਵੇਚ ਕੇ ਤੇ ਸੋਨਾ ਲੈ ਲਓ ਤੇ ਇਹਨਾਂ ਨੂੰ ਫੜਾ ਦਿਓ, ਤੇ ਤੁਸੀਂ ਜਿਹੜਾ ਉਹ ਬਚ ਜਿਹੜਾ ਹੋ ਜਾਓਗੇ। ਚੌਹਾਨ ਇਸ ਟਾਈਮ ਕੈਂਟ ਕਾਉਂਟੀ ਜੇਲ੍ਹ ਦੇ ਵਿੱਚ ਅੰਦਰ ਆ, ਸਲਾਖਾਂ ਦੇ ਪਿੱਛੇ ਆ। $1 ਲੱਖ ਦਾ ਜਿਹੜਾ ਬੌਂਡ ਆ ਉਹਨੂੰ ਰੱਖਿਆ ਗਿਆ, ਤੇ ਨਾਲ ਆਈਸ ਨੇ ਵੀ ਜਿਹੜਾ ਇਸ ਨੂੰ ਹੋਲਡ ਦੇ ਵਿੱਚ ਕਰ ਲਿਆ ਹੈਗਾ ਆ। ਸੋ ਇਹਦਾ ਮਤਲਬ ਆ ਵੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਵੀ ਇੱਥੇ ਆਇਆ ਹੋ ਸਕਦਾ ਹੈ, ਇਹ ਜਿਹੜਾ ਉਹ ਮੰਨਿਆ ਜਾ ਰਿਹਾ ਸੀ। ਅਲਰਟ ਸੀਗਾ ਹਰਜੋਤ ਸਿੰਘ ਜੀ, ਜਿਹੜਾ ਸਟੋਰ ਓਨਰ, ਉਸਨੇ ਰੈੱਡ ਫਲੈਗ ਦੇਖੇ ਤੇ ਉਸਨੇ ਤੁਰੰਤ ਜਿਹੜਾ ਅਧਿਕਾਰੀਆਂ ਨੂੰ ਇਤਲਾਹ ਕੀਤੀ, ਤੇ ਇਸ ਬੀਬੀ ਦੇ ਜਿਹੜੇ ਡਾਲਰ ਆ ਹਰਜੋਤ ਸਿੰਘ ਜੀ ਬਚ ਗਏ। ਸੋਸ਼ਲ ਸਿਕਿਉਰਿਟੀ ਪਤਾ ਨਹੀਂ ਕਿੰਨੇ ਸਾਲ ਮਿਹਨਤ ਕਰਕੇ ਇਵੈਂਚੁਅਲੀ ਕਿਸੇ ਨੇ ਸੋਸ਼ਲ ਸਿਕਿਉਰਿਟੀ ਜਿਹੜੀ ਉਹ ਇਕੱਠੀ ਕੀਤੀ ਹੁੰਦੀ ਹੈ ਜਾਂ ਮਿਲਦੀ ਆ, ਤੇ ਉਹਨਾਂ ਨੇ ਇਕੱਠਾ ਕੀਤਾ ਹੁੰਦਾ ਵੀ ਆਪਣੀਆਂ ਸੇਵਿੰਗਸ, ਪਰ ਇਵੈਂਚੁਅਲੀ ਜਿਹੜਾ ਇਸ ਦਾ ਬਚਾਅ ਜਿਹੜਾ ਹੋ ਗਿਆ। ਉਹ ਦੱਸਦਾ ਆ ਜਿਹੜਾ ਸਟੋਰ ਓਨਰ, ਕਹਿੰਦਾ ਮੈਂ 2003 ਤੋਂ ਸਟੋਰ ਜਿਹੜਾ ਉਹ ਚਲਾ ਰਿਹਾ ਆ, ਤੇ ਕਹਿੰਦੇ ਵੀ ਜਦੋਂ ਉਸ ਬੀਬੀ ਨੇ ਦੱਸਿਆ ਨਹੀਂ ਵੀ ਉਹਨੂੰ ਸੋਨਾ ਕਿਸ ਚੀਜ਼ ਦੇ ਲਈ ਜਿਹੜਾ ਉਹ ਚਾਹੀਦਾ ਆ, ਤੇ ਕਹਿੰਦਾ ਮੈਨੂੰ ਬਾਰ-ਬਾਰ ਪੁੱਛੀ ਜਾਂਦਾ ਕੀ ਤੂੰ ਆਪਣੇ ਨਿਆਣਿਆਂ ਦੇ ਲਈ ਇਨਵੈਸਟ ਕਰਨ ਦੇ ਲਈ ਆ। ਉਹਨੇ ਕੋਈ ਇੰਟਰਸਟ ਨਹੀਂ ਜਿਹੜਾ ਉਹ ਦਿਖਾਇਆ ਪ੍ਰੋਡਕਟ ਦੇ ਵਿੱਚ, ਤੇ ਜਿਹੜੀ ਬੀਬੀ ਉਹ ਬੜੀ ਕਨਫਿਊਜ਼ਡ ਨਜ਼ਰ ਜਿਹੜੀ ਉਹ ਆ ਰਹੀ ਸੀ, ਤੇ ਬੜੀ ਕਾਹਲੀ ਦੇ ਵਿੱਚ ਸੋਨਾ ਜਿਹੜਾ ਉਹ ਖਰੀਦਣ ਬਾਰੇ ਜਿਹੜਾ ਉਹ ਸੋਚ ਰਹੀ ਸੀਗੀ। ਇਹ ਤਾਂ ਮੈਂ ਕਹਿੰਦਾ ਹਰਜੋਤ ਸਿੰਘ ਜੀ ਸ਼ੁਕਰ ਆ ਵੀ ਇਹ ਕਿਸੇ ਦੂਜੇ ਮੂਲ ਦਾ ਜਿਹੜਾ ਬੰਦਾ ਸੀਗਾ ਉਹ ਹੋਰ ਸੁਨਿਆਰਾ ਸੀਗਾ, ਤੇ ਜੇ ਇਹਨਾਂ ਦਾ ਹੀ ਬੰਦਾ ਹੁੰਦਾ ਸੁਨਿਆਰਾ ਕੋਈ ਅੱਗੋਂ, ਜਿਹੜੇ ਫੜੇ ਗਏ ਆ ਵੀ ਉਹਨਾਂ ਨੇ ਤਾਂ ਰਗੜ ਦੇਣਾ ਸੀਗਾ ਫੜ ਕੇ। $7 ਲੱਖ ਦੇ ਜਿਹੜਾ ਸੋਨਾ ਇਸ ਨੂੰ ਖਰੀਦਣ ਨੂੰ ਜਿਹੜਾ ਉਹ ਆਖ ਰਹੇ ਸੀਗੇ। ਸੋ ਭਾਈ ਜਿਹੜਾ ਬਚ ਕੇ, ਜਦੋਂ ਇਦਾਂ ਦੀ ਕਾਲ ਆਉਂਦੀ ਆ ਤਾਂ ਇਹ ਚੀਜ਼ ਜਿਹੜੀ ਉਹ ਟੋਟਲੀ ਗਲਤ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਨੂੰ ਹਮੇਸ਼ਾ ਹੀ ਕਨਫਿਊਜ਼ ਕਰਕੇ, ਤੁਹਾਨੂੰ ਧੋਖਾ ਦੇ ਕੇ ਤੁਹਾਡੇ ਜਿਹੜੀ ਮਨੀ ਆ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਅਫਸੋਸ ਦੀ ਗੱਲ ਇਹ ਆ ਹਰਜੋਤ ਸਿੰਘ ਜੀ, ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਫਿਰ ਵੀ ਲੋਕ ਕਈ ਵਾਰ ਜਿਹੜੇ ਉਹ ਠੱਗ ਹੋ ਜਾਂਦੇ।
ਅਗਲੀ ਖਬਰ ਵੱਲ ਚੱਲੀਏ ਤੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਇੰਡੀਆਨਾ ਸ਼ਿਕਾਗੋ ਏਰੀਏ ਦੇ ਵਿੱਚ ਕਲੀਨ ਅਪ ਅੰਡਰਵੇ ਆ, ਕਿਉਂਕਿ ਉੱਥੇ ਟੋਰਨੇਡੋਜ਼ ਆਏ ਹੈਗੇ ਤੇ ਕਾਫੀ ਡੈਮੇਜ ਹੋਇਆ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਰਿਪੋਰਟ ਕੀਤਾ ਹੈਗਾ ਵੀ ਸਟ੍ਰੀਟਰ ਵਾਰਟਲੈਟ ਨਾਰਥ ਵੈਸਟ ਇੰਡੀਆਨਾ ਨੇਪਰਵਿਲ ਵਾਲਾ ਜਿਹੜਾ ਏਰੀਆ ਹੈਗਾ ਆ, ਉੱਥੇ ਜਿਹੜਾ ਟੋਰਨੇਡੋਜ਼ ਆ ਕਾਫੀ ਸਟਰੋਂਗ ਆਏ ਆ, ਜਿਹਦੇ ਕਰਕੇ 1,70,000 ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਬਹੁਤ ਸਾਰੇ ਜਿਹੜੇ ਪਾਵਰ ਜਿਹੜੇ ਇਲੈਕਟ੍ਰਿਕ ਪੋਲ ਸੀਗੇ ਉਹ ਨੌਕਡਾਊਨ ਹੋ ਗਏ। ਨਾਰਥ ਵੈਸਟ ਇੰਡੀਆਨਾ ਨਿਪਸਕੋ ਜੋ ਕਹਿ ਰਿਹਾ ਵੀ 74,000 ਕਸਟਮਰ ਉੱਥੇ ਬਿਨਾਂ ਬਿਜਲੀ ਤੋਂ ਆ। ਇਹ ਜਿਹੜੀ ਉੱਥੇ ਦੀ ਬਿਜਲੀ ਦੀ ਕੰਪਨੀ ਹੈਗੀ ਆ। ਮਾਰਕਮ ਤੇ ਬ੍ਰਿਜ ਵਿਊ ਕੋਰਟ ਹਾਊਸਸ ਇਸ ਵੇਲੇ ਕਲੋਜ਼ ਹੈਗੇ ਆ, ਕਿਉਂਕਿ ਉੱਥੇ ਪਾਵਰ ਨਹੀਂ ਹੈਗੀ। ਟਾਊਨ ਆਫ ਸਟ੍ਰੀਟਰ ਜੋ ਹੈਗਾ ਉੱਥੇ 11 ਘਰ ਬੁਰੀ ਤਰ੍ਹਾਂ ਜਿਹੜੇ ਆ ਇਸ ਟੋਰਨੇਡੋ ਦੇ ਵਿੱਚ ਤਬਾਹ ਹੋ ਗਏ ਹੈਗੇ ਆ। ਤੇ ਪਾਵਰ ਲਾਈਨਸ ਪੂਰੀਆਂ ਡਾਊਨ ਹੋ ਗਈਆਂ। ਡਿਬਰੀ ਬਹੁਤ ਜ਼ਿਆਦਾ ਜਿਹੜੀ ਫੈਲੀ ਹੋਈ ਆ ਆਲੇ ਦੁਆਲੇ। ਇੱਕ ਨੇਬਰਹੁੱਡ ਜੋ 12th ਰੋਡ ਦੇ ਲਾਗੇ ਛਾਗੇ ਹੈਗੀ ਆ, ਉੱਥੇ ਵੀ ਘਰਾਂ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ ਕ੍ਰਿਊ ਜਿਹੜਾ ਆ ਇਸ ਵੇਲੇ ਕਲੀਨ ਅਪ ਕਰ ਰਿਹਾ ਹੈਗਾ ਸਟਰੀਟਸ ਨੂੰ, ਖਾਸ ਕਰਕੇ ਲੇਕ ਪਾਰਕ ਐਵਨਿਊ ਵਾਲਾ ਹੈਗਾ। ਸ਼ੈਲਟਰ ਇਨ ਪਲੇਸ ਵੀ ਕੀਤਾ ਗਿਆ ਆ। ਪੁਲਿਸ ਕੰਪਲੈਕਸ ਜਿਹੜਾ ਜਿਮ ਹੈਗਾ ਉੱਥੇ, ਤੇ ਕਾਫੀ ਜ਼ਿਆਦਾ ਜਿਹੜੇ ਕਹਿੰਦੇ ਵੀ ਨੁਕਸਾਨ ਹੋਇਆ ਹੈਗਾ। ਲੱਕਲੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ। ਸ਼ਿਕਾਗੋ ਦੇ ਵਿੱਚ ਬੈਸਟ ਲਾਨ ਨੇਬਰਹੁੱਡ ਆ, ਤੇ ਇਸੇ ਤਰ੍ਹਾਂ 62nd ਤੇ ਲੌਨਡੇਲ ਜੋ ਵੈਸਟ ਲਾਨ ਨੇਬਰਹੁੱਡ ਦੇ ਵਿੱਚ ਆ, ਉੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ। ਇੱਕ ਸਕੂਲ ਦੀ ਤਾਂ ਛੱਤ ਹੀ ਜਿਹੜਾ ਸੇਂਟ ਨਿਕੋਲਸ ਹੈਗਾ ਟੋਲਿੰਟਾਈਨ ਸਕੂਲ 62nd ਸਟਰੀਟ ਦੇ ਲਾਗੇ, ਉਹਦੀ ਤਾਂ ਛੱਤ ਹੀ ਉੱਡ ਗਈ। ਸੋ 100 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਤੇਜ਼ ਆ ਰਹੀਆਂ ਸੀਆਂ ਇਸ ਟੋਰਨੇਡੋ ਦੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਫੀਫਾ ਵਰਲਡ ਕੱਪ ਦੀਆਂ ਗੱਲਾਂ ਵੀ ਹੋਣਗੀਆਂ। ਸਪੇਸ ਐਕਸ ਦਾ IPO ਜਿਹੜਾ ਉਹ ਹੋ ਰਿਹਾ, ਉਹਦੇ ਬਾਰੇ ਕੀ ਜਿਹੜੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ, ਤੇ ਹੋਰ ਅਹਿਮ ਖਬਰਾਂ ਦੇ ਨਾਲ ਜਿਹੜਾ ਉਹ ਜੁੜਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा। ब्रेक तो बाद एक फिर आप सब का स्वागत करते हैं सोते प्रोग्राम अपडेट अमेरिका। हरजोत सिंह जी स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਈਲਨ ਮਸਕ ਦੁਨੀਆ ਦਾ ਸਭ ਤੋਂ ਪਹਿਲਾ ਟ੍ਰਿਲੀਅਨੇਰ ਬਣ ਗਿਆ ਆ। SpaceX ਦਾ ਜਿਹੜਾ ਅੱਜ IPO ਕੀਤਾ ਗਿਆ। SpaceX ਤੇ X AI ਜਿਹੜੀ ਇਸ ਦੀ ਕੰਪਨੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੈਟੇਲਾਈਟ ਵਾਲੀ ਇਹ ਜਿਹੜੀ ਕੰਪਨੀ ਆ, ਸਟਾਰਲਿੰਕ ਵਾਲੀ ਜਿਹੜੀ ਕੰਪਨੀ ਆ, ਇਸ ਦੇ ਸ਼ੇਅਰ ਦੀ ਵੈਲਿਊ ਓਪਨ ਜਦੋਂ ਹੋਇਆ ਆ ਤਾਂ $150 ਰੱਖੀ ਗਈ ਸੀ ਤੇ ਇਹ ਕਹਿੰਦੇ ਵੀ ਉਸ ਦੇ ਬਾਅਦ ਚ ਝੱਟ ਦੇਣੀ ਹੀ $165 ਨੂੰ ਪਾਰ ਕਰ ਗਈ ਹੈਗੀ ਆ। ਸੋ ਪਹਿਲਾਂ ਇਨੀਸ਼ੀਅਲ ਆਫਰਿੰਗ $135 ਦੇ ਉੱਤੇ ਰੱਖੀ ਗਈ ਸੀ, $165 ਪਹਿਲੇ 30 ਮਿੰਟਾਂ ਦੇ ਵਿੱਚ ਬਣ ਗਈ। ਈਲਨ ਮਸਕ ਦੇ ਕੋਲ SpaceX ਦੇ ਅੱਧੇ ਤੋਂ ਵੱਧ ਸ਼ੇਅਰ ਹੈਗੇ ਆ, 6.4 ਬਿਲੀਅਨ ਸ਼ੇਅਰ ਆ। ਸੋ ਮੌਜੂਦਾ ਕਰੰਟ ਸਟਾਕ ਪ੍ਰਾਈਸ ਦੇ ਹਿਸਾਬ ਦੇ ਨਾਲ $165 ਦੇ ਹਿਸਾਬ ਦੇ ਨਾਲ ਇਸ ਦੀ ਜਿਹੜੀ ਵੈਲਿਊ ਆ $1 ਟ੍ਰਿਲੀਅਨ ਤੋਂ ਉੱਤੇ ਹੋ ਜਾਂਦੀ ਆ। ਆਲਰੇਡੀ ਜਿਹੜਾ ਮਲਟੀ ਬਿਲੀਅਨੇਰ ਈਲਨ ਮਸਕ ਹੈਗਾ ਆ। ਸੋ ਕਹਿੰਦੇ ਵੀ ਨਵਾਂ ਰਿਕਾਰਡ ਜਿਹੜਾ SpaceX ਨੇ ਜਿਹੜਾ ਉਹ ਤੋੜ ਦਿੱਤਾ ਆ ਤੇ IPO ਕਹਿੰਦੇ ਵੀ ਕੰਪੈਰੀਟਿਵਲੀ ਸਮਾਲ ਸੀਗੀ, ਪਰ ਕੰਪਨੀ ਦੀ ਜਿਹੜੀ ਵੈਲਿਊਏਸ਼ਨ ਆ ਉਹ ਬਹੁਤ ਹੀ ਜ਼ਿਆਦਾ ਇਨੋਰਮਸ ਜਿਹੜੀ ਉਹ ਰੱਖੀ ਜਿਹੜੀ ਉਹ ਗਈ ਹੈਗੀ ਆ। ਸੋ ਕੰਪਨੀ ਦੇ 4% ਸ਼ੇਅਰ ਸਿਰਫ ਇਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਵੇਚੇ ਆ ਤੇ ਉਹਦੇ ਨਾਲ $75 ਬਿਲੀਅਨ ਇਹਨਾਂ ਨੇ ਆਲਰੇਡੀ ਰੇਜ਼ ਕਰ ਲਿਆ ਹੈਗਾ ਆ। ਰਿਫਿਨਿਟਿਵ ਕਰਕੇ ਇੱਕ ਕੰਪਨੀ ਆ, ਫਾਈਨੈਂਸ਼ੀਅਲ ਡਾਟਾ ਫਰਮ ਆ, ਉਹਨਾਂ ਨੇ ਜਿਹੜਾ ਉਹ ਦੇਖਿਆ ਸੀਗਾ ਵੀ ਜਿਹੜਾ IPOs ਹੋਇਆ ਸੀ ਫੇਸਬੁੱਕ ਦਾ 2012 ਦੇ ਵਿੱਚ 20% ਉਹਨਾਂ ਨੇ ਸ਼ੇਅਰ ਜਿਹੜੇ ਉਹ ਵੇਚੇ ਸੀਗੇ। ਟੈਸਲਾ ਪਬਲਿਕ ਹੋਈ ਸੀ, ਉਹਨੇ 14% ਆਪਣੀ ਕੰਪਨੀ ਦੇ ਸ਼ੇਅਰ ਵੇਚੇ ਸੀਗੇ
ਤੇ NVIDIA ਆ ਉਹਨਾਂ ਨੇ 12% ਵੇਚੇ ਸੀਗੇ, ਪਰ ਜਿਹੜਾ SpaceX ਆ ਇਹਨਾਂ ਨੇ ਮਹਿਜ 4% ਆਪਣੇ ਜਿਹੜੇ ਸ਼ੇਅਰ ਆ ਉਹ ਵੇਚੇ ਹੈਗੇ ਆ। ਤੇ ਦੁਨੀਆ ਦਾ ਪਹਿਲਾ ਟ੍ਰਿਲੀਅਨੇਰ ਇਸ ਟਾਈਮ ਈਲਨ ਮਸਕ ਜਿਹੜਾ ਉਹ ਬਣ ਚੁੱਕਾ ਹੈਗਾ ਆ। ਸੋ ਇਹ ਅੱਜ ਜਿਹੜਾ ਇਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹਦੀ ਵੈਲਿਊ ਕਿੰਨਾ ਕੁ ਚਿਰ ਜਿਹੜੀ ਉਹ ਰਹਿੰਦੀ ਹੈ, ਕਿਸ ਤਰੀਕੇ ਦੇ ਨਾਲ ਰਹਿੰਦੀ ਆ, ਇਹ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਜੇ $138 ਤੋਂ ਉੱਤੇ ਇਸ ਦੀ ਵੈਲਿਊ ਰਹਿੰਦੀ ਆ SpaceX ਦੀ, ਤਾਂ ਇਹ ਜਿਹੜਾ ਟ੍ਰਿਲੀਅਨੇਰ ਆ ਉਹ ਹੋਊਗਾ। ਨੈਟਵਰਥ ਅਕਸਰ ਲੋਕੀ 6 ਫਿਗਰ 7 ਫਿਗਰ ਦੀ ਗੱਲ ਕਰਦੇ ਆ, 13 ਫਿਗਰਸ ਦੇ ਵਿੱਚ ਜਿਹੜੀ ਇਸ ਦੀ ਨੈਟਵਰਥ ਆ ਈਲਨ ਮਸਕ ਦੀ ਉਹ ਪਹੁੰਚ ਚੁੱਕੀ ਆ। ਇਦਾਂ ਦੀ ਚੀਜ਼ ਨਾ ਕਦੀ ਦੁਨੀਆ ਦੇ ਉੱਤੇ ਪਹਿਲਾਂ ਕਦੀ ਹੋਈ ਆ, ਨਾ ਹੀ ਦੇਖੀ ਗਈ ਆ ਤੇ ਨਾ ਹੀ ਕਦੀ ਸੁਣੀ ਗਈ ਆ, ਪਰ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਜਿਹੜੇ ਇਤਿਹਾਸ ਰਚਦਾ ਹੋਇਆ ਦੇਖ ਰਹੇ ਹਾਂ। ਅਗਲੀ ਖਬਰ ਵੱਲ ਚੱਲੀਏ। ਇੱਕ ਵਾਰੀ ਫੇਰ ਇਹ ਟਰੱਕਰਸ ਦੇ ਨਾਲ ਰਿਲੇਟਡ ਖਬਰ ਹੈਗੀ ਆ। ਮੈਂ ਉੱਤੇ ਸ਼ੇਅਰ ਵੀ ਕੀਤੀ ਆ, ਤੁਸੀਂ ਫੋਟੋ ਸ਼ੇਅਰ ਕਰ ਸਕਦੇ ਆ। 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। 30 ਤੋਂ ਵੱਧ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੇ ਮੋਂਟਾਨਾ ਦੇ ਟਰੱਕ ਸਟਾਪ ਦੇ ਵਿੱਚ ਰੇਡ ਮਾਰੀ, ਜਿੱਥੋਂ ਕਹਿੰਦੇ ਵੀ ਨੈਰਕੋਟਿਕ ਪੌਪੀ ਟੀ ਟੂ ਪਾਸਿੰਗ ਟਰੱਕਰਸ, ਤੇ ਜਿਹੜੇ ਓਨਰ ਸੀਗੇ ਉਹ ਉਸ ਟਰੱਕ ਸਟਾਪ ਦੀ ਬੇਸਮੈਂਟ, ਉੱਥੇ ਬਿਲਡਿੰਗ ਬੇਸਮੈਂਟ ਹੁੰਦੀਆਂ, ਬੇਸਮੈਂਟ ਦੇ ਵਿੱਚ ਜਿਹੜੇ ਡੋਡੇ ਆ ਉਹਨਾਂ ਨੂੰ ਰਗੜ ਕੇ ਜਿਹੜੇ ਟਰੱਕਰਸ ਨੂੰ ਦਿੰਦੇ ਸੀ। ਡੀਲੋਨ ਮੋਂਟਾਨਾ ਦੀ ਇਹ ਖਬਰ ਆ। 3 ਬੰਦਿਆਂ ਨੂੰ ਹੁਣ $7.5 ਲੱਖ ਦੀ ਬੌਂਡ ਦੇ ਉੱਤੇ ਈਚ ਰੱਖਿਆ ਗਿਆ ਆ। ਮਲਟੀ ਏਜੰਸੀ ਨੇ ਇਹ ਇੱਕ ਪਿੰਡੂ ਏਰੀਏ ਦੇ ਵਿੱਚ ਟਰੱਕ ਸਟਾਪ ਆ, ਡੀਲੋਨ ਏਰੀਆ ਜੋ ਮੋਂਟਾਨਾ ਦੇ ਵਿੱਚ ਆ। ਉੱਥੇ 100 ਪਾਉਂਡ ਤੋਂ ਵੱਧ ਸੁੱਕਾ ਜਿਹੜਾ ਅਨਵਾਸ਼ਡ ਪੌਪੀਜ਼ ਜਿਹੜਾ ਕਹਿੰਦੇ ਵੀ ਬੀਇੰਗ ਗਰਾਊਂਡ ਅਪ, ਜਿਹੜੇ ਡੋਡੇ ਸੀਗੇ ਉਹ ਫੜੇ ਹੈਗੇ 100 ਪਾਉਂਡ ਤੋਂ ਵੱਧ। ਸੋ ਇਹ ਕਹਿੰਦੇ ਵੀ ਟਰੱਕਰਸ ਨੂੰ ਦਿੰਦੇ ਸੀ ਐਜ਼ ਏ ਟੀ ਵਿਦ ਨੈਰਕੋਟਿਕ ਇਫੈਕਟ ਸਿਮਿਲਰ ਟੂ ਫੈਂਟਲਿਨ ਔਰ ਓਪੀਆਈਡ। ਇਹ ਓਪੀਆਈਡ ਵਾਲਾ ਕੰਮ ਆ ਜਿਹੜਾ ਇਹ ਜੀ ਹਾਂ। ਉਸ ਤਰੀਕੇ ਦੇ ਨਾਲ ਹੈਗਾ। ਜਿਹੜੀ ਫੀਮ ਭੁੱਕੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਡੋਡੇ ਜਿਹੜੇ ਭੁੱਕੀ ਵਾਲੇ, ਉਹ ਚੀਜ਼ਾਂ ਜਿਹੜੀਆਂ ਉਹ ਵੇਚ ਹੋ ਰਹੀਆਂ ਸੀ, ਉਹ ਦਿੱਤੀਆਂ ਜਾ ਰਹੀਆਂ ਸੀ। ਜੀ, ਸੋ ਬੀਵਰਹੈਡ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ 30 ਤੋਂ 35 ਲਾ ਇਨਫੋਰਸਮੈਂਟ ਆਫੀਸਰਸ ਨੇ ਸਰਚ ਵਾਰੰਟ ਜਿਹੜੇ ਐਗਜ਼ੀਕਿਊਟ ਕੀਤੇ ਇਸ ਟਰੱਕ ਸਟਾਪ ਦੇ ਉੱਤੇ, ਰੈਬਿਚ ਲੇਨ ਦੇ ਉੱਤੇ ਜੋ ਹੈਗਾ। ਇਹ ਜੂਨ 8 2026 ਦੀ ਖਬਰ ਹੈਗੀ ਆ। ਇਨਵੈਸਟੀਗੇਟਰਸ ਨੇ 104 ਪਾਉਂਡ ਸਕੈਜੂਅਲ ਟੂ ਕੰਟਰੋਲ ਸਬਸਟੈਂਸ ਐਂਡ ਮੇਡ 3 ਅਰੈਸਟ। ਸੋ ਡੋਡੇ ਵੀ ਜਿਹੜੇ ਆ ਉਹ ਕੰਟਰੋਲਡ ਸਬਸਟੈਂਸ ਹੈਗਾ। ਤੇ ਕਹਿੰਦੇ ਵੀ ਇਹ ਪੁਲਿਸ ਵਾਲਿਆਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆਉਂਦੇ ਆ ਤੇ ਉੱਥੇ ਰੁਕਦੇ ਆ ਤੇ ਪੈਕਟ ਲੈ ਕੇ ਚਲ ਜਾਂਦੇ ਆ। ਕਹਿੰਦੇ ਵੀ ਜੀ ਇਹ ਚਾਹ ਦੇ ਵਿੱਚ ਚੀਜ਼ ਜਿਹੜੀ ਆ ਵਰਤੀ ਜਾਂਦੀ ਹੈਗੀ ਆ। ਸੋ ਇੱਕ ਬੰਦੇ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਆਫਰ ਕੀਤਾ ਵੀ ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਜਿਹੜੀ ਚੀਜ਼ ਇਹਦੀ ਜਿਹੜੀ ਚਾਹ ਬਣਦੀ ਹੈਗੀ ਆ। ਬੈਵਰਹੈਡ ਕਾਉਂਟੀ ਦੇ ਸ਼ੈਰਿਫ ਡੇਵਿਡ ਮੈਂਡ ਨੇ ਦੱਸਿਆ ਵੀ ਜਦੋਂ ਉਹਨਾਂ ਨੂੰ ਕਿਸੇ ਕਸਟਮਰ ਨੇ ਦੱਸਿਆ, ਤੇ ਜਿਹੜਾ ਟਰੱਕ ਸਟਾਪ ਦਾ ਓਨਰ ਤੇ 2 ਹੋਰ ਬੰਦੇ ਜੋ ਇਹ ਸੁੱਕੇ ਡੋਡੇ ਜਿਹੜੇ ਆ ਗ੍ਰਾਈਂਡ ਕਰਦੇ ਸੀ ਬੇਸਮੈਂਟ ਦੇ ਵਿੱਚ, ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਤੇ ਕਹਿੰਦੇ ਵੀ ਯੂ ਕੈਨ ਕੰਜ਼ਿਊਮ ਇਟ ਐਂਡ ਇਟ ਹੈਜ਼ ਕਾਈਂਡ ਆਫ ਲਾਈਕ ਆਲਮੋਸਟ ਦ ਸੇਮ ਇਫੈਕਟ ਐਜ਼ ਫੈਂਟਨਲ ਔਰ ਐਨ ਓਪੀਏਟ। ਯਾ, ਸੋ ਸ਼ੈਰਿਫ ਨੇ ਇਹ ਕਿਹਾ ਵੀ ਜਿਹੜਾ ਸਾਈਜ਼ ਸੀ ਇਹ ਬਹੁਤ ਵੱਡਾ ਆ, ਹਨਾ, ਤੇ ਵੀ ਇੰਨੇ ਜਿਹੜੇ, ਕਿਉਂਕਿ ਆਮ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੀ ਚੀਜ਼ ਹੈਗੀ ਆ, ਕਿਹਦੇ ਕੰਮ ਆਉਂਦੀ ਹੈਗੀ ਆ। ਸੋ ਇਹਦੇ ਵਿੱਚ ਮੋਂਟਾਨਾ ਹਾਈਵੇ ਪੈਟਰੋਲ, ਡੀਲਿਊਨ ਜਿਹੜਾ ਸ਼ਹਿਰ ਆ ਉੱਥੇ ਦਾ CPS ਬੇਵਰਟਨ, ਐਂਬੂਲੈਂਸ, ਮੋਂਟਾਨਾ DCI, ਡੀਲਿਊਨ ਦੀ ਫਾਇਰ ਡਿਪਾਰਟਮੈਂਟ, ਇਹ ਸਾਰੇ ਜਿਹੜੇ ਆ ਉਹ ਇਨਵੋਲਵ ਸੀਗੇ। ਉਹਨਾਂ ਨੇ ਫਿਰ ਇਹ ਜਿਹੜੇ ਡੋਡੇ ਆ ਇਹਨਾਂ ਦੇ ਜਿਹੜੇ ਬੰਦਿਆਂ ਦਾ ਨਾਂ ਨਹੀਂ ਦੱਸਿਆ ਵੀ ਕਿਹੜੇ ਆ। ਹਾਂ, ਨਾਂ ਨਹੀਂ ਦੱਸਿਆ। ਤੇ ਇਹ ਵੀ ਕਿਹਾ ਵੀ ਜਿਹੜੇ ਡਿਫੈਂਡੈਂਟ ਆ ਉਦੋਂ ਤੱਕ ਇਨੋਸੈਂਟ ਹੈਗੇ ਜਦੋਂ ਤੱਕ ਉਹਨਾਂ ਨੂੰ ਪ੍ਰੂਵ ਨਹੀਂ ਕੀਤਾ ਜਾਂਦਾ ਉਹ ਗਿਲਟੀ ਹੈਗੇ ਕੋਰਟ ਆਫ ਲਾ ਦੇ ਵਿੱਚ। ਤੇ ਇਹਦੀ ਡਿਟੇਲ ਚ ਕਾਫੀ ਆਊਗੀ। ਪਰ ਅਮਰੀਕਾ ਦੇ ਵਿੱਚ ਇਹ ਜੇ ਡੋਡਿਆਂ ਦੇ ਮਾਮਲੇ ਵਿੱਚ ਦੇਖਿਆ ਜਾਵੇ ਸਭ ਤੋਂ ਵੱਡਾ ਇਹ ਕਹਿੰਦੇ ਆਪਰੇਸ਼ਨ ਸੀ। 3 ਅਰੈਸਟਡ ਆਫਟਰ 30+ ਆਫੀਸਰਸ ਰੇਡ ਮੋਂਟਾਨਾ ਟਰੱਕ ਸਟਾਪ ਸੈਲਿੰਗ ਨੈਰਕੋਟਿਕ ਟੀ ਟੂ ਪਾਸਿੰਗ ਟਰੱਕਰਸ। ਜਿਹੜੀ ਬਸ ਉਹੀ ਆਪਾਂ ਨੂੰ ਪਤਾ ਹੀ ਆ ਵੀ ਕੀ ਕਾਰਨ ਹੈ ਇਹਦੇ ਪਿੱਛੇ। ਕਿਸੇ ਤੋਂ ਲੁਕੀ ਛਿਪੀ ਥੋੜੀ ਗੱਲ ਹੈਗੀ ਆ ਵੀ ਇਹਦੇ ਵਿੱਚ ਹੁਣ ਤੁਸੀਂ ਜੋ ਮਰਜ਼ੀ ਕਹੀ ਜੋ। $7.5 ਲੱਖ ਦੇ ਬੌਂਡ ਦੇ ਉੱਤੇ ਕੱਲੇ ਨੂੰ ਇਹਨਾਂ 3 ਨੂੰ ਬੀਵਰਹੈਡ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਆ।
ਬਿਊਹਰਡ ਕਾਉਂਟੀ ਦਾ ਸ਼ੈਰਿਫ ਤਾਂ ਚੰਗਾ ਗੁੱਸੇ 'ਚ ਸੀਗਾ। ਉਹ ਤਾਂ ਕਹਿੰਦਾ ਡੋਂਟ ਬ੍ਰਿੰਗ ਦੈਟ ਕ੍ਰੈਪ ਟੂ ਆਵਰ ਟਾਊਨ, ਵੀ ਇਹ ਗੰਦ ਸਾਡੇ ਸ਼ਹਿਰ ਦੇ ਵਿੱਚ ਲੈ ਕੇ ਜਿਹੜਾ ਉਹ ਨਾ ਆਓ। ਆਪਾਂ ਨੂੰ ਤੁਸੀਂ ਟਿਕਟੋਕ ਜਿਹੜਾ ਹਰਜੋਤ ਸਿੰਘ ਜੀ ਦੇਖ ਲਓ, ਇੰਸਟਾਗ੍ਰਾਮ ਤੇ ਦੇਖ ਲਓ, ਸ਼ਰੇਆਮ ਵਿਕ ਰਹੀ ਹੈ ਅਫੀਮ ਭੁੱਕੀ। ਤੁਸੀਂ ਦੇਖੋ ਜੀ ਵੀ ਸਿਚੁਏਸ਼ਨ ਬਣੀ ਕੀ ਹੋਈ ਹੈਗੀ ਆ, ਕੋਈ ਡਰ ਨਹੀਂ, ਕੋਈ ਥੌ ਨਹੀਂ। ਪਰ ਇਹ ਆ ਵੀ ਇਹ ਹੁਣ ਹੌਲੀ ਹੌਲੀ ਕ੍ਰੈਕਡਾਊਨ ਹੋ ਰਿਹਾ। ਉਹ ਸੇਮ ਤਰੀਕੇ ਦੇ ਨਾਲ ਜਦੋਂ ਜੀ ਆਹ ਭਾਜੀ ਨੇ ਸਾਨੂੰ ਜੀ ਬਾਰਡਰ ਪਾਰ ਕਰਾਤਾ, ਚੇਤਾ ਕਿੰਨੀਆਂ ਇੰਸਟਾਗ੍ਰਾਮ ਸਟੋਰੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਵੀ ਆਪਾਂ ਜਿਹੜੇ ਜੀ ਕੈਨੇਡਾ ਤੋਂ ਇੱਧਰ ਬਾਰਡਰ ਜਿਹੜਾ ਉਹ ਪਾਰ ਕਰਾਉਣ ਵਾਲੇ, ਵੀ ਇਹ ਬੜਾ ਸੇਫ ਆ ਤੇ ਇਦਾਂ ਆ, ਤੇ ਬਾਅਦ ਚ ਉਹੀ ਡਿੱਕੇ ਆਉਂਦੇ ਆ ਵੀਡੀਓ ਪਾਉਣ ਵਾਲੇ ਵੀ, ਤੇ ਵੀਡੀਓ ਦੇ ਵਿੱਚ ਜਿਹੜਾ ਉਹ ਆਪਣਾ ਦਿਖਾਉਣ ਵਾਲੇ ਵੀ ਟੈਸਟੀਮੋਨੀ ਦਿੰਦੇ ਆ ਜਦੋਂ ਆ ਕੇ ਵੀ ਉਹ ਕਰਕੇ। ਤੇ ਹੁਣ ਇਦਾਂ ਦੇ ਬਹੁਤ ਹੁੰਦੇ। ਜਦੋਂ ਤੁਹਾਨੂੰ ਕਿਤੇ ਵੀ ਕੋਈ ਵੀ ਸੋਸ਼ਲ ਮੀਡੀਆ ਉੱਤੇ ਇਹ ਅਕਾਊਂਟ ਨਜ਼ਰ ਆਉਂਦਾ ਆ, ਕੋਈ ਇਦਾਂ ਦੀ ਚੀਜ਼ ਵੇਚਣ ਵਾਲਾ ਜਾਂ ਕਰਨ ਵਾਲਾ, ਉਹਨੂੰ ਤੁਰੰਤ ਰਿਪੋਰਟ ਕਰਿਆ ਕਰੋ ਭਾਈ। ਇਹ ਨਾ ਸੋਚੋ ਵੀ ਇਸ ਅੱਗ ਨੇ ਤੁਹਾਡੇ ਘਰ ਤੱਕ ਨਹੀਂ ਪਹੁੰਚਣਾ। ਇਹ ਗੰਦ, ਇਹ ਜਿਹੜਾ ਨਸ਼ਾ ਆ, ਇਹਨੇ ਹਰ ਇੱਕ ਤੱਕ ਜਿਹੜੀ ਉਹ ਮਾਰ ਕਰਨੀ ਆ। ਜਦੋਂ ਇੱਕ ਵਾਰੀ ਨੇਬਰਹੁੱਡ ਦੇ ਵਿੱਚ, ਕਮਿਊਨਿਟੀ ਦੇ ਵਿੱਚ ਆ ਜਾਂਦਾ ਹੈ ਤੇ ਇਸ ਤੋਂ ਨਿਜਾਤ ਪਾਉਣੀ ਬਹੁਤ ਜ਼ਿਆਦਾ ਔਖੀ ਜਿਹੜੀ ਉਹ ਹੁੰਦੀ ਆ। ਸੋ ਅਸੀਂ ਸ਼ਲਾਘਾ ਕਰਦੇ ਹਾਂ ਲਾ ਐਨਫੋਰਸਮੈਂਟ ਦੀ, ਜਿਨ੍ਹਾਂ ਨੇ ਵਧੀਆ ਆਪਰੇਸ਼ਨ ਕਰਕੇ ਇਹ ਗੰਦ ਨੂੰ ਜਿਹੜਾ ਉੱਥੋਂ ਚੱਕਿਆ ਜਿਹੜਾ ਉਹ ਹੈਗਾ ਆ। ਸੋ ਇਦਾਂ ਦੀਆਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਕਰੋ। ਇਹ ਧਿਆਨ ਰੱਖਣ ਵਾਲੀਆਂ ਜਿਹੜੀਆਂ ਉਹ ਗੱਲਾਂ ਆ, ਜੇ ਤੁਹਾਨੂੰ ਵੀ ਪਤਾ ਲੱਗਦਾ ਤੇ ਟਿਪ ਜਿਹੜੀ ਉਹ ਜ਼ਰੂਰ ਲਾ ਐਨਫੋਰਸਮੈਂਟ ਨੂੰ ਦੇਣੀ ਚਾਹੀਦੀ ਆ ਵੀ ਇਦਾਂ ਦੇ ਜਿਹੜੇ ਆਪਰੇਸ਼ਨਸ ਆ ਉਹ ਇਲੀਗਲ ਤੇ ਐਗਜ਼ੋਟਿਕ ਡਰੱਗ ਵਾਲੇ ਜਿਹੜੇ ਉਹ ਬੰਦ ਹੋ ਸਕਣ। ਤੇ ਉਹਦੇ ਥੱਲੇ ਜਾ ਕੇ ਨਾ 100 ਦੇ ਹਿਸਾਬ ਨਾਲ ਕਮੈਂਟ ਆ ਕਿਤੇ ਚੈੱਕ ਕਰਿਓ ਫਿਰ ਕੀ ਕਹਿੰਦੇ ਆ ਉਹ ਪੰਜਾਬੀ ਟਰੱਕਰਸ ਦੇ ਬਾਰੇ। ਕਿਉਂਕਿ ਬਹੁਤ ਵਾਰ ਸਾਨੂੰ ਕਹਿ ਦਿੰਦੇ ਵੀ ਤੁਸੀਂ ਖਬਰ ਸਾਂਝੀ ਕੀਤੀ ਆ, ਤੇ ਉਹ ਕਮੈਂਟ ਜਾ ਕੇ ਦੇਖਿਓ ਫਿਰ। ਨਹੀਂ ਹਰਜੋਤ ਸਿੰਘ ਜੀ, ਹੁਣ ਜੇ ਕੋਈ ਗੰਦ ਪਾ ਰਿਹਾ ਆਪਣੀ ਕਮਿਊਨਿਟੀ 'ਚ ਤੇ ਤੁਸੀਂ ਚਾਹੁੰਦੇ ਵੀ ਤੁਹਾਡੇ ਨਿਆਣੇ ਇਹਨਾਂ ਨਸ਼ਿਆਂ ਦੇ ਉੱਤੇ ਜਿਹੜੇ ਉਹ ਲੱਗਣ? ਇਹ ਤਾਂ ਉਹ ਮੂਰਖ ਆ ਲੋਕ। ਸੁਸਾਈਡਲ ਸਿੰਪਥੀ ਬੰਦ ਕਰੋ। ਜੇ ਪੁੱਠੇ ਕੰਮ ਕਰਨ ਵਾਲਿਆਂ ਦੇ ਨਾਲ ਹਮਦਰਦੀ ਜਿਹੜੀ ਲੈਣੀ ਆ ਨਾ, ਉਹਨਾਂ ਨੂੰ ਹਮਦਰਦੀ ਦੇਣੀ ਆ, ਉਹ ਬੰਦ ਕਰੋ। ਜਿਹੜੇ ਗਲਤ ਕੰਮ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ। ਉਹਨਾਂ ਨੂੰ ਜਸਟਿਸ, ਉਹਨਾਂ ਨੂੰ ਜੋ ਇੱਥੇ ਦੇ ਕਾਨੂੰਨ ਆ ਉਹਦੇ ਹਿਸਾਬ ਦੇ ਨਾਲ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ। ਉਹ ਸੁਸਾਈਡਲ ਸਿੰਪਥੀ ਨੇ ਬਹੁਤ ਨੁਕਸਾਨ ਕਰਾ ਰਹੇ ਆ। ਉਹ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢੋ ਜੀ। ਅਗਲੀ ਖਬਰ ਐਲਵੇਨੀਆ ਤੋਂ ਆ ਰਹੀ ਆ। ਐਲਵੇਨੀਆ ਦੇ ਵਿੱਚ ਜਿਹੜੇ ਟਰੰਪ ਹੋਣਾ ਦਾ ਸਾਨੇ-ਲਾ ਆ, ਜਵਾਈ ਆ ਕਸ਼ਨਰ, ਉਹ ਇੱਕ ਬਹੁਤ ਵੱਡਾ ਜਿਹੜਾ ਰਿਜ਼ੋਰਟ ਬਣਾ ਰਿਹਾ ਸੀ। ਸੋ ਉਹਨੂੰ ਲੈ ਕੇ ਹੁਣ ਐਲਵੇਨੀਆ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਉੱਥੇ ਦੀ ਰਾਜਧਾਨੀ 'ਚ ਇਕੱਠੇ ਹੋ ਗਏ। ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਐਨਵਾਇਰਮੈਂਟਲ ਡਿਜ਼ਾਸਟਰ ਹੈਗਾ ਆ। ਉਹ ਜਿੱਥੇ ਰਿਜ਼ੋਰਟ ਬਣਾ ਰਿਹਾ ਸੀ ਇਹ ਵੈਟਲੈਂਡ ਏਰੀਆ ਹੈਗਾ ਆ, ਤੇ ਕਹਿੰਦੇ ਵੀ ਇਹ ਟੋਟਲੀ ਐਨਵਾਇਰਮੈਂਟ ਦੇ ਨਾਲ ਖਲਵਾੜ ਹੈਗਾ ਆ। ਬਲਡੋਜ਼ਰਸ ਜਿਹੜੇ ਆ ਉੱਥੇ ਯੂਜ਼ ਕੀਤੇ ਜਾ ਰਹੇ ਆ। ਸੋ ਪਹਿਲੀ ਵਾਰੀ ਹੋਇਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਐਲਵੇਨੀਆ ਦੀ ਜਿਹੜੀ ਸਰਕਾਰ ਆ ਉਹਦੇ ਅਗੇਂਸਟ ਇਕੱਠੇ ਹੋ ਗਏ ਹੈਗੇ ਆ। ਕਹਿੰਦੇ ਵੀ ਇਹ ਤਾਂ ਟੋਟਲੀ ਜਿਹੜਾ ਆਪਣਾ ਮੁਲਕ ਆ ਉਹ ਸੈਲ ਆਊਟ ਕੀਤਾ ਗਿਆ ਹੈਗਾ ਆ ਐਲਵੇਨੀਆ ਦੇ ਪ੍ਰਾਈਮ ਮਿਨਿਸਟਰ ਐਡੀ ਰਾਮਾ ਵੱਲੋਂ। ਜਦ ਕਿ ਜੋ ਗਵਰਨਮੈਂਟ ਆ ਉਹ ਇਹ ਪ੍ਰੋਟੈਸਟਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ। ਇਸ ਕਿਉਂਕਿ ਵੈਟਲੈਂਡਸ ਆ, ਇਸ ਏਰੀਆ ਦੇ ਵਿੱਚ 200 ਤੋਂ ਵੱਧ ਤਰ੍ਹਾਂ ਦੇ ਜਿਹੜੇ ਪੰਛੀ ਦੀਆਂ ਸਪੀਸੀਜ਼ ਆ, ਬਰਡ ਸਪੀਸੀਜ਼ ਹੈਗੀਆਂ ਆ, ਜਿਹੜੀਆਂ ਐਕਸਟਿੰਕਟ ਹੋਣ ਦੇ ਕਿਨਾਰੇ ਦੇ ਉੱਤੇ ਹੈਗੀਆਂ ਆ। ਸੋ ਐਲਵੇਨੀਆ ਦੇ ਵਿੱਚ ਪੂਰਾ ਜਿਹੜੇ ਲੋਕ ਆ ਗਵਰਨਮੈਂਟ ਦੇ ਖਿਲਾਫ ਹੋਏ ਪਏ ਹੈਗੇ। ਜੀ ਬਿਲਕੁਲ। ਉਹ ਜਿਹੜਾ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹ ਰੌਲਾ ਪਾਉਂਦੇ ਸੀਗੇ ਹੰਟਰ ਬਾਈਡਨ ਨੂੰ ਲੈ ਕੇ, ਤੇ ਜੋ ਟਰੰਪ ਹੋਣਾ ਦੇ ਨਿਆਣੇ ਤੇ ਉਹ ਸਾਰਾ ਕੁਝ ਕਰ ਰਹੇ ਆ। ਮੇਡ ਇਨ US ਵਾਲਾ ਜਿਹੜਾ ਇਹਨਾਂ ਦਾ ਫੋਨ ਸੀਗਾ ਉਹ ਤਾਈਵਾਨ ਦਾ ਬਣਿਆ ਆ ਤੇ ਚਾਈਨਾ ਦੇ ਪਾਰਟ ਆ। ਉਹ ਸਾਰਿਆਂ ਨੇ ਖੋਲ ਕੇ ਜਿਹੜਾ ਉਹ ਦੇਖ ਲਿਆ, ਤੇ ਚੰਗਾ ਜਿਹੜਾ ਲੋਕਾਂ ਦਾ ਮੂਰਖ ਬਣਾ ਹੋ ਰਿਹਾ ਆ ਇਸ ਟੱਬਰ ਦੇ ਜਿਹੜਾ ਉਹ ਦੁਆਰਾ। ਦੇਖੋ ਲੈਟਸ ਸੀ ਕਦੋਂ ਤੱਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਹਜਮ ਕਰਦੇ ਰਹਿਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰ ਅਲ ਨੀਨੀਓ। ਇਹ ਜਿਹੜਾ ਵੈਦਰ ਪੈਟਰਨ ਆ ਇਹ ਕਹਿੰਦੇ ਵੀ ਅਫੀਸ਼ੀਅਲੀ ਹੇਅਰ ਆ, ਇਸ ਨੂੰ ਆਇਆ ਹੋਇਆ ਮੰਨਿਆ ਜਾ ਚੁੱਕਾ ਆ। ਤੇ ਜਿਹੜੇ ਸਾਇੰਸਦਾਨ ਆ ਉਹ ਇਸ ਚੀਜ਼ ਦਾ ਉਹਨਾਂ ਨੂੰ ਡਰ ਆ ਵੀ ਇਹਦੇ ਨਾਲ ਸਥਿਤੀ ਕਾਫੀ ਜ਼ਿਆਦਾ ਜਿਹੜੀ ਉਹ ਮਾੜੀ ਬਣ ਜਾਊਗੀ। ਅਲ ਨੀਨੋ ਕਹਿੰਦੇ ਵੀ ਇਸ ਨੂੰ ਕਈ ਤਰੀਕੇ ਦੇ ਜਿਹੜੇ ਨਿਕਨੇਮਾਂ ਦਿੱਤੇ ਜਾ ਚੁੱਕੇ ਆ, ਸੁਪਰ ਤੋਂ ਲੈ ਕੇ ਗੋਡਜ਼ਿਲਾ ਤੱਕ ਵੀ ਜਿਹੜਾ ਆਖਿਆ ਜਾ ਰਿਹਾ। ਇਹ ਨੈਚੁਰਲ ਵਾਰਮਿੰਗ ਸਾਈਕਲ ਹੁੰਦਾ ਆ, ਤੇ ਇਹਦੇ ਨਾਲ ਜਿਹੜੇ ਗਲੋਬਲ ਟੈਂਪਰੇਚਰਸ ਦੇ ਵਿੱਚ ਜਿਹੜਾ ਫਰਕ ਪੈਂਦਾ ਆ ਉਹਦੇ ਨਾਲ ਇਸ ਦਾ ਅਸਰ ਹੁੰਦਾ ਆ। ਸੋ ਇਸ ਵਾਰ ਕਾਫੀ ਜ਼ਿਆਦਾ ਵੈਟ ਵਿੰਟਰ ਰਹਿਣ ਦੀ ਜਿਹੜੀ ਸੰਭਾਵਨਾ ਆ
ਉਹ ਦੱਸੀ ਜਾ ਰਹੀ ਆ। ਸੋ ਇਹ ਜੋ ਫਿਨੋਮੀਨਾ ਆ ਤੇ ਜਿਹੜੇ ਮਾਡਲਸ ਆ ਰਹੇ ਆ, ਹਰਜੋਤ ਸਿੰਘ ਜੀ ਵੈਦਰ ਮਾਡਲਸ ਆ ਰਹੇ ਆ, ਕਹਿੰਦੇ ਵੀ ਜਿਹੜਾ ਅਲ ਨੀਨੋ 1997 ਦੇ ਵਿੱਚ ਆਇਆ ਸੀ, ਉਸ ਨੂੰ ਇਹ ਸਰਪਾਸ ਕਰੂਗਾ। ਅਲ ਨੀਨੋ ਦੇ ਨਾਲ ਇਕੱਲਾ ਜ਼ਿਆਦਾ ਮੀਂਹ ਨਹੀਂ ਆਉਂਦਾ, ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਹੀਟ ਵੇਵਸ ਵੀ ਨਾਲ ਹੀ ਆਉਂਦੀਆਂ। ਸੋ ਕਹਿ ਸਕਦੇ ਹਾਂ ਵੀ ਸਪੈਕਟਰਮ ਦੇ ਦੋਨੋਂ ਹੀ ਪਾਸੇ, ਵੀ ਇੱਕ ਪਾਸੇ ਅੱਤ ਦੀ ਗਰਮੀ, ਦੂਜੇ ਪਾਸੇ ਹੜ੍ਹ, ਡਰਾਊਟ, ਟੋਰਨੇਡੋ, ਵਾਈਲਡ ਫਾਇਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਅਲ ਨੀਨੋ ਦੇ ਨਾਲ ਹੋ ਸਕਦੀਆਂ। ਤਾਂ ਸੁਪਰ ਅਲ ਨੀਨੋ ਹੋਣ ਦੇ ਨਾਲ ਇਹਦਾ ਮਤਲਬ ਇਹ ਆ ਵੀ ਇਹਨਾਂ ਦੀ ਜਿਹੜੀ ਮਿਕਦਾਰ ਆ, ਨੰਬਰਸ ਆ, ਉਹ ਜ਼ਿਆਦਾ ਹੋਣਗੇ ਤੇ ਇਹਦੇ ਨਾਲ ਅਸਰ ਬਹੁਤ ਜ਼ਿਆਦਾ ਭੈੜਾ ਜਿਹੜਾ ਉਹ ਪਵੇਗਾ। US ਨੈਸ਼ਨਲ ਓਸ਼ੀਐਨਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੋਵਾ, ਉਹਨਾਂ ਨੇ ਫਾਰਮਲੀ ਕਨਫਰਮ ਕਰ ਦਿੱਤਾ ਆ ਅਲ ਨੀਨੋ ਦੀ ਐਗਜ਼ਿਸਟੈਂਸ ਨੂੰ, ਜਿਹੜਾ ਉਹ ਲੈ ਕੇ ਨੋਵਾ ਵਾਲੇ ਪ੍ਰੋਜੈਕਟ ਕਰ ਰਹੇ ਆ ਵੀ 63% ਲਾਈਕਲੀਹੁੱਡ ਹੋਊਗਾ ਵੀ ਜਿਹੜਾ ਅਲ ਨੀਨੋ ਆ ਉਹ ਬਹੁਤ ਜ਼ਿਆਦਾ ਇੰਟੈਂਸ ਹੋ ਜਾਊਗਾ ਲੇਟ ਫਾਲ ਤੇ ਅਰਲੀ ਵਿੰਟਰ ਦੇ ਵਿੱਚ। ਤੇ ਕਹਿੰਦੇ ਵੀ ਇਹ ਜੇ ਦੀ ਰੈਂਕਿੰਗ ਕੀਤੀ ਜਾਵੇ ਅਲ ਨੀਨੋ ਇਵੈਂਟਸ ਦੀ, ਤਾਂ ਇਹ ਲਾਰਜੈਸਟ ਅਲ ਨੀਨੋ ਇਵੈਂਟ ਹੋਊਗਾ ਹਿਸਟੋਰੀਕਲ ਰੈਕਡ, ਜਦੋਂ ਤੋਂ 1950 ਤੋਂ ਡਾਟਾ ਜਿਹੜਾ ਉਹ ਕਲੈਕਟ ਕੀਤਾ ਜਾ ਰਿਹਾ ਜਾਂ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਲੋਟ ਆਫ ਐਕਸਟਰਾ ਹੀਟ ਟੂ ਸਰਫੇਸ, ਤੇ ਉਹਦੇ ਨਾਲ ਕਹਿੰਦੇ ਵੀ ਐਕਸਟ੍ਰੀਮ ਇਵੈਂਟਸ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। ਆਪਾਂ ਆਲਰੇਡੀ ਦੇਖਿਆ ਹਰਜੋਤ ਸਿੰਘ ਜੀ, ਪਿਛਲੇ ਸਾਲਾਂ ਦੇ ਵਿੱਚ ਕਿੰਨੇ ਟੋਰਨੇਡੋਜ਼, ਕਿੰਨੇ ਜ਼ਿਆਦਾ ਜਿਹੜੀ ਫਲੱਡਿੰਗ ਦੇ ਨਾਲ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਜਿਹੜਾ ਉਹ ਹੋ ਰਿਹਾ ਆ, ਤੇ ਅਲ ਨੀਨੋ ਦਾ ਇੰਪੈਕਟ ਕਾਫੀ ਜ਼ਿਆਦਾ ਜਿਹੜਾ ਉਹ ਭੈੜਾ ਪੈ ਸਕਦਾ ਆ। ਓਬਵੀਅਸਲੀ ਜਿੱਥੇ ਇੱਕ ਪਾਸੇ ਵਾਈਲਡ ਫਾਇਰਸ, ਡਰਾਊਟਸ, ਤੇ ਦੂਜੇ ਪਾਸੇ ਜਿਹੜੀ ਫਲੱਡਿੰਗ, ਟੋਰਨੇਡੋਜ਼ ਆ, ਉਹਨਾਂ ਦਾ ਲੋਕਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਸਾਹਮਣਾ ਕਰਨਾ ਪਵੇਗਾ। ਅਗਲੀ ਖਬਰ 'ਤੇ ਚੱਲੀਏ। ਜਿਹੜੇ US ਦੇ ਤੇਲ ਦੇ ਰਿਜ਼ਰਵ ਆ, ਕਹਿੰਦੇ ਵੀ ਪ੍ਰੈਜ਼ੀਡੈਂਟ ਰੀਗਨ ਹੋਣਾ ਦੇ ਟਾਈਮ ਜਦੋਂ ਲੋ ਸੀਗੇ, ਉਸ ਟਾਈਮ ਤੱਕ ਪਹੁੰਚ ਗਏ ਹੈਗੇ। ਕਹਿੰਦੇ ਸਿਗਨੀਫੀਕੈਂਟ ਇੰਪੈਕਟ ਹੈਗਾ ਆ ਐਟ ਦ ਪੰਪ। ਇਹ ਜੋ ਐਕਸਪਰਟ ਆ ਉਹ ਵਾਰਨਿੰਗ ਦੇ ਰਹੇ ਆ। US ਕਰੂਡ ਆਇਲ ਦੀਆਂ ਇਨਵੈਂਟਰੀਜ਼ ਮਲਟੀ ਡੈਕਡ ਫਲੋਰ ਦੇ ਜਿਹੜੇ ਸਾਲਾਂ ਦਾ ਜੇ ਦੇਖਦੇ ਜਾਈਏ, 1983 ਤੋਂ ਬਾਅਦ ਇੰਨਾ ਡਾਊਨ ਜਿਹੜਾ ਗਿਆ ਹੈਗਾ ਆ। ਲੇਟੈਸਟ ਜੋ ਡਾਟਾ ਆਇਆ ਹੈਗਾ US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਪੈਟਰੋਲੀਅਮ ਵੱਲੋਂ, ਜੋ ਜੂਨ 5 ਦੇ ਐਂਡ ਤੱਕ ਕਹਿੰਦੇ ਪਏ SPR ਜੋ ਆ ਉਹ 349.2 ਮਿਲੀਅਨ ਬੈਰਲਸ ਰਹਿ ਰਿਹਾ, ਜਿਹੜਾ ਕਿ 9 ਮਿਲੀਅਨ ਬੈਰਲ ਪਰ ਵੀਕ ਟੈਪ ਕੀਤਾ ਜਾ ਰਿਹਾ ਹੈਗਾ। ਲਾਸਟ ਟਾਈਮ ਜਦੋਂ ਇਹ ਡਾਊਨ ਗਿਆ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜੁਲਾਈ 2023 ਚ, ਉਸ ਟਾਈਮ ਦੇ ਉੱਤੇ 346.7 ਮਿਲੀਅਨ ਬੈਰਲ ਸੀਗੇ। ਉਸ ਤੋਂ ਪਹਿਲਾਂ ਰੀਗਨ ਹੋਣਾ ਦੇ ਟਾਈਮ ਦੇ ਉੱਤੇ ਜਿਹੜਾ ਸੀਗਾ। ਸੋ ਬਹੁਤ ਸਾਰੇ ਜਿਹੜੇ ਐਕਸਪਰਟ ਆ, ਐਨਰਜੀ ਐਕਸਪਰਟ, ਉਹ ਵਾਰਨਿੰਗ ਦੇ ਰਹੇ ਆ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਟੇਟ ਆਫ ਹਾਰਮੋਜ਼ ਨੂੰ ਖੋਲਣ ਦੇ ਵਿੱਚ ਹੈਲਪ ਨਾ ਕੀਤੀ, ਤਾਂ ਜਿਹੜੇ ਡੋਮੈਸਟਿਕ ਰਿਜ਼ਰਵ ਹੈਗੇ ਆ ਉਹਦੇ ਉੱਤੇ ਤਾਂ ਬਹੁਤ ਜ਼ਿਆਦਾ ਡਿਪੈਂਡਿੰਗ ਹੋਊਗੇ, ਪਰ ਇੰਨੀ ਪ੍ਰੋਡਕਸ਼ਨ ਹੋ ਨਹੀਂ ਰਹੀ ਜਿੰਨਾ ਜਿਹੜਾ ਯੂਸੇਜ ਹੈਗਾ ਆ। ਸੋ ਇਹ ਹਰ ਇੱਕ ਅਮਰੀਕਨ ਦੇ ਲਈ ਬਹੁਤ ਜ਼ਿਆਦਾ ਕੰਸਰਨਿੰਗ ਆ। ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਦੇ ਜਿਹੜੇ ਪ੍ਰੈਜ਼ੀਡੈਂਟ ਤੇ CEO ਮਾਈਕ ਸੋਮਰਸ ਆ, ਉਹ ਕਹਿ ਰਹੇ ਆ ਜੇ ਇਨਵੈਂਟਰੀਆਂ ਕਹਿੰਦੇ ਇੰਨੀਆਂ ਡਾਊਨ ਚੱਲ ਗਈਆਂ ਤੇ ਪ੍ਰੋਡਕਸ਼ਨ ਤੁਸੀਂ ਇੱਥੇ ਇਨਕਰੀਜ਼ ਨਾ ਕੀਤੀ, ਤੇ ਪੰਪ ਦੇ ਉੱਤੇ ਜਿੱਥੇ ਆਪਾਂ ਗੈਸ ਭਰਾਣੇ ਆ ਹੋਰ ਵੀ ਪ੍ਰਾਈਸਸ ਉੱਤੇ ਚਲੇ ਜਾਊਗੇ। ਇਹ ਉਹਨਾਂ ਨੇ ਵਾਰ-ਵਾਰ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ। ਸੋ ਈਵਨ ਗੈਸ ਬਡੀ ਦੇ ਜਿਹੜੇ ਹੈਡ ਐਨਾਲਿਸਿਸ ਪੈਟਰਿਕ ਡੀਹੈਨ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਕਈ ਦਹਾਕਿਆਂ ਬਾਅਦ ਇੰਨੀ ਲੋ ਲੈਵਲ ਦੇ ਉੱਤੇ ਜਿਹੜੇ ਸਾਡੇ ਰਿਜ਼ਰਵ ਆ ਉਹ ਗਏ ਹੈਗੇ ਆ। ਐਨਰਜੀ ਦੀਆਂ ਕੀਮਤਾਂ ਆਲਰੇਡੀ 3.9% ਮਈ ਦੇ ਵਿੱਚ ਇਨਕਰੀਜ਼ ਹੋਈਆਂ ਆ, ਕਿਉਂਕਿ ਮਿਡਲ ਈਸਟ ਦੇ ਵਿੱਚ ਜਿਹੜਾ ਆਇਲ ਸਪਲਾਈ ਦਾ ਡਿਸਟਰਪਸ਼ਨ ਇੰਨੀ ਵੱਡੀ ਗਿਣਤੀ 'ਚ ਹੋਇਆ ਆ। ਸੋ 4% ਦੇ ਕਰੀਬ ਕੱਲਾ ਇੱਕ ਮਹੀਨੇ 'ਚ ਹੀ ਅੱਪ ਗਈਆਂ ਆ, ਤੇ 23.5% ਪਿਛਲੇ ਸਾਲ ਨਾਲੋਂ ਅੱਪ। ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ ਕਿੰਨੀ ਗੈਸ ਦੀਆਂ ਕੀਮਤਾਂ ਜਿਹੜੀਆਂ ਆ ਉੱਪਰ ਗਈਆਂ ਹੈਗੀਆਂ। ਜੀ ਜੀ ਬਿਲਕੁਲ। ਸੋ ਬਿਲਕੁਲ ਆਇਲ ਪ੍ਰਾਈਸਿਸ ਆਪਾਂ ਹੋਪਫੁਲੀ ਉਮੀਦ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਹਰਜੋਤ ਸਿੰਘ ਜੀ ਗੱਲਾਂ ਕੀਤੀਆਂ ਸੀਗੀਆਂ ਵੀ ਜੇ ਵਾਕਿਆ ਡੀਲ ਸਿਰੇ ਜਿਹੜੀ ਉਹ ਚੜ੍ਹਦੀ ਆ, ਤਾਂ ਹੌਲੀ ਹੌਲੀ ਜਿਹੜੇ ਪ੍ਰਾਈਸਿਸ ਆ ਉਹ ਥੱਲੇ ਨੂੰ ਆ ਜਾਣ। ਆਪਾਂ ਨੂੰ ਇਹੀ ਜਿਹੜੀ ਉਹ ਉਮੀਦ ਹੈਗੀ ਆ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ FIFA ਵਰਲਡ ਕੱਪ ਜੋ ਚੱਲ ਰਿਹਾ ਆਪਣੇ US, ਮੈਕਸੀਕੋ ਤੇ ਕੈਨੇਡਾ ਦੇ ਵਿੱਚ, ਤੇ ਉਸ ਦੀ ਕੱਲ ਸ਼ੁਰੂਆਤ ਹੋਈ ਆ।
ਕੱਲ 2 ਮੈਚ ਜਿਹੜੇ ਖੇਡੇ ਗਏ ਆ। ਮੈਕਸੀਕੋ ਤੇ ਸਾਊਥ ਅਫਰੀਕਾ ਦੇ ਵਿੱਚ ਪਹਿਲਾ ਮੈਚ ਖੇਡਿਆ ਗਿਆ ਤੇ ਉਹ ਮੈਚ ਦੇ ਵਿੱਚ ਮੈਕਸੀਕੋ ਨੇ 2-0 ਦੇ ਨਾਲ ਜਿੱਤ ਪ੍ਰਾਪਤ ਕੀਤੀ ਆ। ਤੇ ਦੂਜਾ ਮੈਚ ਜਿਹੜਾ ਸਾਊਥ ਕੋਰੀਆ ਤੇ ਚੈਕੀਆ ਦੇ ਦਰਮਿਆਨ ਹੋਇਆ, ਜਿਸ ਦੇ ਵਿੱਚ ਏਸ਼ੀਅਨ ਜਾਇੰਟ ਦੇ ਤੌਰ ਦੇ ਉੱਤੇ ਸੌਕਰ 'ਚ, ਫੁੱਟਬਾਲ 'ਚ ਦੇਖਿਆ ਜਾਂਦਾ, ਸਾਊਥ ਕੋਰੀਆ ਨੇ ਚੈਕੀਆ ਨੂੰ 2-1 ਦੇ ਨਾਲ ਜਿਹੜਾ ਉਹ ਹਰਾਇਆ ਹੈਗਾ ਆ। ਸੋ ਗਰੁੱਪ ਏ ਦੇ ਅੱਜ ਜਿਹੜੇ ਕੱਲ 2 ਮੈਚ ਹੋਏ ਆ ਗੁਆਡਾਲਾਹਾਰਾ ਦੇ ਵਿੱਚ, ਮੈਕਸੀਕੋ ਦੇ ਵਿੱਚ ਹੀ ਜਿਹੜੇ ਦੋਨੋਂ ਮੈਚ ਆ ਕੱਲ ਦੇ ਖੇਡੇ ਗਏ ਆ। ਅੱਜ ਦਾ ਜਿਹੜੇ 2 ਮੈਚ ਹੋਣੇ ਆ ਇਹਦੇ ਵਿੱਚ ਦੋਨੋਂ ਜਿਹੜੀਆਂ ਹੋਸਟ ਟੀਮਸ ਦੂਜੀਆਂ ਨੇ US ਤੇ ਕੈਨੇਡਾ, ਉਹ ਆਪੋ ਆਪਣੇ ਮੈਚ ਖੇਡਣਗੇ। ਕੈਨੇਡਾ ਵਾਲਿਆਂ ਨੇ ਆਪਣਾ ਮੈਚ ਖੇਡਣਾ ਆ ਗਰੁੱਪ B ਦਾ, ਮੈਨੂੰ ਲੱਗਦਾ ਸ਼ਾਇਦ ਟੋਰਾਂਟੋ ਦੇ ਵਿੱਚ ਇਹ ਜਿਹੜਾ ਗੇਮ ਆ ਉਹ ਹੁਣ ਜਾਰੀ ਆ ਤੇ ਇਹਨਾਂ ਦਾ ਬੋਸਨੀਆ ਤੇ ਹਰਜ਼ੀਗੋਵੀਨਾ ਦੇ ਨਾਲ ਮੈਚ ਹੋਣਾ ਆ ਦੁਪਹਿਰ 12 ਵਜੇ। ਦੂਜਾ ਮੈਚ ਜਿਹੜਾ USA ਦਾ ਪੈਰਾਗੁਏ ਦੇ ਨਾਲ, ਲੈਟਿਨ ਅਮਰੀਕਨ ਮੁਲਕ ਦੇ ਨਾਲ ਹੋਣਾ ਹੈ ਸ਼ਾਮੀ 6 ਵਜੇ ਜਿਹੜਾ ਇਹ ਮੈਚ ਖੇਡਿਆ ਜਿਹੜਾ ਉਹ ਜਾਣਾ ਹੈਗਾ ਆ। ਸੋ ਉਮੀਦ ਹੈਗੀ ਆ US ਨੂੰ ਇਸ ਮੈਚ ਦੇ ਵਿੱਚ ਜਿੱਤਣ ਦੇ ਲਈ। ਇਹ ਗਰੁੱਪ D ਦੇ ਵਿੱਚ US ਆਉਂਦਾ ਆ। ਸੋ ਅੱਜ ਇੱਕ ਮੈਚ ਗਰੁੱਪ B ਦਾ ਤੇ ਇੱਕ ਗਰੁੱਪ D ਦਾ ਹੋਊਗਾ। ਸੋ ਰੋਜ਼ਾਨਾ ਹੀ ਤਕਰੀਬਨ 2 ਮੈਚ ਜਿਹੜੇ ਹੋਇਆ ਕਰਨਗੇ ਆਪਣੇ ਇੱਥੇ, ਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਦੇਖਿਆ ਜਾਵੇ ਤਾਂ ਇੱਕ ਦੁਪਹਿਰ ਨੂੰ 12 ਵਜੇ ਤੇ ਇੱਕ 6-7 ਵਜੇ ਜਿਹੜਾ ਉਹ ਮੈਚ ਹੋਇਆ ਕਰਨੇ ਆ। ਸੋ ਵਰਲਡ ਕੱਪ ਸ਼ੁਰੂਆਤ ਜਿਹੜੀ ਆ ਕੱਲ ਉਸ ਦੀ ਸ਼ਾਨੋ ਸ਼ੌਕਤ ਦੇ ਨਾਲ ਹੋ ਚੁੱਕੀ ਆ ਤੇ ਮੈਚਿਸ ਜਿਹੜੇ ਆ ਉਹ ਅੰਡਰਵੇ ਆ। ਸੋ ਦੇਖਦੇ ਆ ਕੌਣ ਜਿਹੜਾ ਇਵੈਂਚੁਅਲੀ ਬਾਜੀ ਮਾਰਦਾ ਹੈ। ਪਿਛਲੀ ਵਾਰ ਦੇ ਚੈਂਪੀਅਨ ਅਰਜਨਟੀਨਾ ਵਾਲੇ ਮੈਸੀ ਹੁਣੀ ਕਿੱਦਾਂ ਦਾ ਜਿਹੜਾ ਉਹ ਖੇਡ ਰਚਾਉਣਗੇ ਤੇ ਦੂਜਾ ਪੁਰਤਗਾਲ ਦੇ ਜਿਹੜੇ ਰੋਨਾਲਡੋ ਦੇ ਉੱਤੇ, ਹਰ ਇੱਕ ਦੀ ਕ੍ਰਿਸਟੀਆਨੋ ਰੋਨਾਲਡੋ ਦੇ ਉੱਤੇ ਨਜ਼ਰ ਰਹੇਗੀ, ਕਿਉਂਕਿ ਇਹ ਮੰਨਿਆ ਜਾ ਰਿਹਾ ਵੀ ਇਸ ਦਾ ਸ਼ਾਇਦ ਅਖੀਰਲਾ ਵਰਲਡ ਕੱਪ ਜਿਹੜਾ ਹੋ ਸਕਦਾ ਆ। ਸੋ ਪੁਰਤਗਾਲ ਨੂੰ ਉਹ ਜਿੱਤ ਦਿਵਾ ਕੇ ਜਾ ਸਕੂਗਾ ਜਾਂ ਨਹੀਂ, ਇਹ ਉਸਦੇ ਕਰੀਅਰ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਬਾਕੀ ਆ। ਸੋ ਲੈਟਸ ਸੀ ਕੀ ਬਣਦਾ ਆ। ਬਾਕੀ ਅੱਜ ਕੈਨੇਡਾ ਤੇ US ਦੇ ਦੋਨਾਂ ਹੀ ਜਿਹੜੇ ਹੋਸਟ ਮੁਲਕ ਆ ਉਹਨਾਂ ਦੇ ਮੈਚ ਜਿਹੜੇ ਹੋਣਗੇ। ਸੋ 48 ਟੀਮਾਂ 'ਚ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਬਹੁਤ ਸਾਰੇ ਨਵੀਆਂ ਟੀਮਾਂ ਜਿਹੜੀਆਂ ਪਹੁੰਚੀ ਆ। ਹੇਤੀ ਵਰਗੀ ਮੁਲਕ ਨਾਲ ਵੀ ਪਹਿਲੀ ਦੀ ਕਾਫੀ ਚਿਰਾਂ ਬਾਅਦ ਖੇਡਣਾ ਆ। ਕੂਰਾਕਾਓ ਕਰਕੇ ਇਹ ਇੱਕ ਟੀਮ ਆ। ਕਾਬੋ ਵਰਦੇ ਜਿਹੜੀ ਨਵੀਂ ਟੀਮ ਆ। ਈਰਾਨ ਦੇ ਉੱਤੇ ਉਸ ਗੱਲੋਂ ਨਜ਼ਰ ਰਹੇਗੀ ਕਿਉਂਕਿ ਈਰਾਨ ਤੇ ਅਮਰੀਕਾ ਦੀ ਜਿਹੜੀ ਲੜਾਈ ਜਿਹੜੀ ਉਹ ਚੱਲ ਰਹੀ ਆ, ਉਸ ਨੂੰ ਜਿਹੜਾ ਉਹ ਲੈ ਕੇ ਉਜ਼ਬੇਕਿਸਤਾਨ ਵਰਗੀ ਟੀਮ ਵੀ ਜਿਹੜੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਪਹੁੰਚੇ ਹੋਏ ਆ। ਸੋ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ 19 ਜੁਲਾਈ ਨੂੰ ਫਾਈਨਲ ਮੈਚ ਖੇਡਿਆ ਜਾਣਾ ਹੈ, ਪਰ ਸ਼ੁਰੂਆਤ ਜਿਹੜੀ ਆ ਉਹ 11 ਜੂਨ ਤੋਂ ਹੋ ਚੁੱਕੀ ਆ। 48 ਟੀਮਾਂ ਦੇ ਵਿੱਚੋਂ ਕੌਣ ਬਾਜੀ ਮਾਰਦਾ ਆ FIFA ਵਰਲਡ ਕੱਪ ਦੀ, ਉਸ ਦੇ ਬਾਰੇ ਤੁਹਾਨੂੰ ਆਪਾਂ ਇਸੇ ਤਰੀਕੇ ਨਾਲ ਪ੍ਰੋਗਰਾਮ ਦੇ ਜ਼ਰੀਏ ਜਾਣਕਾਰੀਆਂ ਜਿਹੜੀਆਂ ਉਹ ਦਿੰਦੇ ਰਵਾਂਗੇ। ਦੁਨੀਆ ਦਾ ਸਭ ਤੋਂ ਵੱਧ ਖੇਡੀ ਜਾਣ ਵਾਲੀ ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਜਿਹੜੀ ਇਹ ਗੇਮ ਆ ਫੁੱਟਬਾਲ ਦੀ, ਸੌਕਰ ਦੀ ਜਿਹੜੀ ਗੇਮ ਆ। ਸੋ ਲੈਟਸ ਸੀ ਕੀ ਹੁੰਦਾ ਆ ਤੇ ਹੋਪਫੁਲੀ ਜਿਹੜੀ ਟੀਮ ਪਲੇਅਰ ਹੁੰਦੇ ਆ ਤੇ ਜਿਹੜੀ ਸਪੋਰਟਸਮੈਨਸ਼ਿਪ ਆ ਉਹ ਇਵੈਂਚੁਅਲੀ ਜਿੱਤੇ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕੁਲਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਹਾਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।